ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 12 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਰੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾਉਣੀ ਹੈ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਘਰਾਂ ਦੀ, ਕਾਰਾਂ ਦੀ, ਰੈਂਟਲ ਪ੍ਰਾਪਰਟੀਜ਼ ਦੀ, ਆਪਣੇ ਬਿਜ਼ਨਸ ਦੀ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ, ਟੈਕਸਸ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 530-751-7605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊਡਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 888-888-9914। ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਬਲਜਿੰਦਰ ਨੇਜਰ, ਵੁੱਡਲੈਂਡ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਪਰ ਚਲੀਏ ਤੇ ਅੱਜ ਦੀ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਹੈ ਵੀ ਪੈਂਟਾਗਨ ਪਲਾਨ ਕਰ ਰਿਹਾ ਵੀ ਇਦਾਂ ਦੀ ਇੱਕ ਮਿਲਟਰੀ ਫੋਰਸ ਜਿਹੜੀ ਜਿਹਨੂੰ ਰਿਐਕਸ਼ਨ ਫੋਰਸ ਕਰਕੇ ਜਾਣਿਆ ਜਾਊਗਾ ਜਦੋਂ ਕਿਤੇ ਸਿਵਲ ਅਨਰੈਸਟ ਹੁੰਦਾ। ਮੰਨ ਲਓ ਵੀ ਕਿਤੇ ਪ੍ਰੋਟੈਸਟ ਹੋ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ, ਉਸ ਨੂੰ ਰੋਕਣ ਦੇ ਲਈ ਇੱਕ ਫੋਰਸ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਤਿਆਰ ਕੀਤੀ ਗਈ ਹੈਗੀ ਆ। ਵਾਸ਼ਿੰਗਟਨ ਪੋਸਟ ਨੇ ਡਾਕੂਮੈਂਟ ਰਿਵਿਊ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੋਸਪੈਕਟਿਵ ਨੈਸ਼ਨਲ ਗਾਰਡ ਮਿਸ਼ਨ ਤੇ ਜੇ ਅਡਾਪਟ ਹੋ ਜਾਂਦਾ ਆ ਤੇ ਹੰਡਰਡਸ ਆਫ ਟਰੂਪਸ ਰੈਡੀ ਹੋਊਗੇ ਰਾਉਂਡ ਦਾ ਕਲੌਕ, ਤੇ ਜਿੱਥੇ ਵੀ ਕਿਤੇ ਕੋਈ ਇਦਾਂ ਦੀ ਇਨਸੀਡੈਂਟ ਵਾਪਰਦੀ ਆ ਤੇ 1 ਘੰਟੇ ਦੇ ਵਿੱਚ ਉਹ ਜਿਹੜੀ ਆ ਫੋਰਸ ਉੱਥੇ ਪਹੁੰਚ ਜਾਊਗੀ। ਡੋਮੈਸਟਿਕ ਸਿਵਲ ਡਿਸਟਰਬੈਂਸ ਕੁਇਕ ਰਿਐਕਸ਼ਨ ਫੋਰਸ ਇਹਦਾ ਨਾਂ ਜਿਹੜਾ ਰੱਖਿਆ ਗਿਆ ਹੈਗਾ। ਇਹਦੇ ਨਾਲ 600 ਦੇ ਕਰੀਬ ਟਰੂਪਸ ਜਿਹੜੇ ਆ ਉਹ ਸਟੈਂਡ ਬਾਈ ਹੋਣਗੇ ਆਲ ਦਾ ਟਾਈਮ, ਤੇ ਕਹਿੰਦੇ ਵੀ 1 ਘੰਟੇ ਦੇ ਵਿੱਚ ਡਿਪਲੋਏ ਕੀਤੇ ਜਾ ਸਕਦੇ ਹੈਗੇ ਆ। 2 ਗਰੁੱਪਾਂ 'ਚ ਇਹਨਾਂ ਨੂੰ ਵੰਡਿਆ ਗਿਆ ਹੈਗਾ ਮਿਲਟਰੀ ਬੇਸਿਸ 'ਚ, ਇੱਕ ਅਲਬਾਮਾ ਦੇ ਵਿੱਚ, ਇੱਕ ਐਰੀਜ਼ੋਨਾ ਦੇ ਵਿੱਚ ਤੇ ਜਿਹੜਾ ਵੈਸਟ ਆਫ ਮਿਸਿਸਿਪੀ ਰਿਵਰ ਇਸ ਏਰੀਏ ਦੇ ਵਿੱਚ ਵੀ। ਸੋ ਇਹਦੇ ਕਰਕੇ ਹੁਣ ਕਾਫੀ ਜਿਹੜੀ ਹਲਚਲ ਆ ਉਹ ਪੈਦਾ ਹੋ ਰਹੀ ਆ ਵੀ ਇਹ ਕਿੱਦਾਂ ਦਾ ਜਿਹੜਾ ਰਾਜ ਆ ਉਹ ਬਣਨ ਜਾ ਰਿਹਾ ਹੈਗਾ। ਡਿਪਾਰਟਮੈਂਟ ਆਫ ਡਿਫੈਂਸ ਆਰਗੇਨਾਈਜ਼ ਕਰ ਰਿਹਾ ਇਸ ਨੂੰ, ਪਲਾਨਿੰਗ ਕਰ ਰਿਹਾ ਹੈਗਾ, ਰਿਵਿਊ ਕਰ ਰਿਹਾ ਹੈਗਾ ਵੀ ਜੇ ਇਦਾਂ ਦੀ ਕੋਈ ਸਿਚੁਏਸ਼ਨ ਬਣਦੀ ਆ। ਆਪਾਂ ਦੇਖਿਆ ਪਿਛਲੇ ਸਮਿਆਂ 'ਚ ਲਾਸ ਐਂਜਲਸ 'ਚ, ਹੋਰ ਕਈ ਸ਼ਹਿਰਾਂ 'ਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ ਸੀ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ, ਫਿਰ ਇਦਾਂ ਦੀ ਜਿਹੜੀ ਫੋਰਸ ਆ ਉਹ ਲਾਈ ਜਾ ਸਕਦੀ ਹੈਗੀ ਆ। ਸੋ ਕਹਿੰਦੇ ਪਈ 800 DC ਨੈਸ਼ਨਲ ਗਾਰਡ ਟਰੂਪਸ ਟਰੰਪ ਉਹਨਾਂ ਨੇ ਆਲਰੇਡੀ ਜਿਹੜੇ ਆ ਉਹ ਡਿਪਲੋਏ ਕੀਤੇ ਹੈਗੇ ਆ ਵਾਸ਼ਿੰਗਟਨ DC ਦੇ ਵਿੱਚ। ਜੀ, ਸੋ ਕ੍ਰਾਈਮ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ ਵਾਸ਼ਿੰਗਟਨ DC ਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਕਦਮ ਆ ਉਹ ਚੁੱਕੇ ਗਏ ਹੈਗੇ ਆ। ਸੋ US ਪ੍ਰੈਜ਼ੀਡੈਂਟ ਦੇ ਦੁਆਰਾ ਇਹਨਾਂ ਜਿਹੜੇ ਟਰੂਪਸ ਆ ਉਹਨਾਂ ਨੂੰ ਉਹਨਾਂ ਦੇ ਜ਼ਰੀਏ DC ਦਾ ਜਿਹੜਾ ਕੰਟਰੋਲ ਆ ਉਹ ਲਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਨਾਲ ਜਿਹੜੇ ਉਹ ਚਿੰਤਤ ਨੇ ਵੀ ਇੱਦਾਂ ਦੀ ਜਿਹੜੀ ਕਾਰਵਾਈ ਆ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਉਹ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ
ਜਾ ਰਿਹਾ ਆ। ਉੱਥੋਂ ਦੇ ਜਿਹੜੇ ਮੌਜੂਦਾ ਮੇਅਰ ਵਾਸ਼ਿੰਗਟਨ ਡੀਸੀ ਦੀ ਮੁਰੀਅਲ ਬਾਊਜ਼ਰ, ਉਹਨਾਂ ਨੇ ਕਿਹਾ ਵੀ ਉਹ ਸਾਈਡ ਬਾਏ ਸਾਈਡ ਕੰਮ ਕਰਨਗੇ ਫੈਡਰਲ ਗਵਰਨਮੈਂਟ ਦੇ ਨਾਲ, ਨੈਸ਼ਨਲ ਗਾਰਡ ਟਰੂਪਸ ਦੇ ਨਾਲ, ਜਦ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਅਰਾਈਵ ਹੋ ਰਹੇ ਆ। ਇਹ ਸ਼ੋਅ ਆਫ ਫੋਰਸ ਹੈ ਇਸ ਟਾਈਮ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਜੋ ਅਨਾਊਂਸ ਇਹ ਕੀਤਾ ਆ ਗਿਆ ਹੈਗਾ ਆ। ਸੋ ਕਹਿੰਦੇ ਵੀ 30 ਈਅਰ ਲੋ ਹੈਗਾ ਆ ਵਾਇਲੈਂਟ ਜਿਹੜਾ ਕ੍ਰਾਈਮ ਰੇਟ ਆ ਡੀਸੀ 'ਚ, ਪਰ ਫਿਰ ਵੀ ਉਸੇ ਕ੍ਰਾਈਮ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹ ਕਦਮ ਜਿਹੜਾ ਉਹ ਚੁੱਕਿਆ ਗਿਆ ਆ। ਮੀਟਿੰਗ ਤੋਂ ਬਾਅਦ ਅਟਾਰਨੀ ਜਨਰਲ ਪੈਮ ਬੌਂਡੀ ਜਸਟਿਸ ਡਿਪਾਰਟਮੈਂਟ ਦੇ ਉੱਤੇ ਬੋਲ ਰਹੇ ਸੀ, ਤੇ ਜਿਹੜੇ ਬਾਊਜ਼ਰ ਹੁਣ ਉਹ ਨਾਲ ਸੀਗੇ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਡਿਟੇਲਸ ਦੇ ਵਿੱਚ ਤਾਂ ਨਹੀਂ ਜਾਵਾਂਗੇ ਆਪਰੇਸ਼ਨਲ ਪਲਾਨ ਕੀ ਆ ਇਸ ਮੌਕੇ, ਪਰ ਕਹਿੰਦੇ ਵੀ ਤੁਸੀਂ ਦੇਖੋਗੇ ਵੀ ਜਿਹੜਾ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ, ਜਿਹੜਾ ਉਸਨੂੰ ਐਮਪੀਡੀ ਉੱਥੇ ਆਖਿਆ ਜਾਂਦਾ ਆ, ਵੀ ਫੈਡਰਲ ਪਾਰਟਨਰਸ ਦੇ ਨਾਲ ਮਿਲ ਕੇ ਕੰਮ ਕਰੂਗਾ, ਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਇੱਕ ਦੂਜੇ ਦੀ ਉਹਨਾਂ ਨੂੰ ਜ਼ਰੂਰਤ ਹੋਊਗੀ, ਇੱਕ ਦੂਜੇ ਦਾ ਹੱਥ ਵਟਾਉਣਗੇ ਤੇ ਮਦਦ ਜਿਹੜੀ ਆ ਉਹ ਕਰਨਗੇ। ਕਹਿੰਦੇ ਵੀ ਡੈਲੀਕੇਟ ਵਰਕਿੰਗ ਰਿਲੇਸ਼ਨਸ਼ਿਪ ਉਹ ਜਿਹੜਾ ਆ ਅਸੀਂ ਕਲਟੀਵੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਹੁਣ ਜਿਹੜੇ ਆਪਣੇ ਸਾਹਮਣੇ ਹੀ ਆ ਹਰਜੋਤ ਸਿੰਘ ਜੀ, ਵੀ ਇਹ ਜਿਹੜੀ ਸਥਿਤੀ ਕਿਸ ਤਰੀਕੇ ਦੇ ਨਾਲ ਆ। ਸੋ ਟਰੰਪ ਹੁਣਾਂ ਨੇ ਵਾਸ਼ਿੰਗਟਨ ਡੀਸੀ ਦਾ ਜਿਹੜਾ ਕੰਟਰੋਲ ਆ ਇੱਕ ਹਿਸਾਬ ਦੇ ਨਾਲ ਆਪਣੇ ਅੰਡਰ ਲੈ ਲਿਆ ਹੈ। ਟਰੰਪ ਹੁਣਾਂ ਨੇ ਜਿਹੜੇ ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਹੋਰ ਵੀ ਹਵਾਲੇ ਦਿੱਤੇ ਸੀ ਵੀ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦਾ ਮੰਦੇ ਹਾਲਾਤ ਆ, ਖਾਸ ਕਰਕੇ ਜਿਹੜੇ ਡੈਮੋਕ੍ਰੇਟ ਸਟਰੋਂਗ ਹੋਲਡ ਸ਼ਹਿਰ ਮੰਨੇ ਜਾਂਦੇ ਆ, ਚਾਹੇ ਉਹ LA ਆ, ਨਿਊਯਾਰਕ ਆ, ਸ਼ਿਕਾਗੋ ਆ, ਬਾਲਟੀਮੋਰ ਆ, ਓਕਲੈਂਡ ਆ, ਤੇ ਉਹਨਾਂ ਦੇ ਨਾਮ ਵੀ ਉਹਨਾਂ ਨੇ ਲਏ ਸੀ। ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਇਸ ਤਰੀਕੇ ਦਾ ਕੰਮ ਜਿਹੜਾ ਉਹ ਹੋਵੇ। ਸਟੀਵਨ ਮਿਲਰ ਜੋ ਕਿ ਰਾਸ਼ਟਰਪਤੀ ਟਰੰਪ ਦੇ ਬਹੁਤ ਹੀ ਜਿਹੜੇ ਤਗੜੇ ਐਡਵਾਈਜ਼ਰ ਨੇ, ਇਸ ਟਾਈਮ ਡਿਪਟੀ ਚੀਫ ਆਫ ਸਟਾਫ ਹੀ ਨੇ ਵਾਈਟ ਹਾਊਸ ਦੇ ਵਿੱਚ, ਉਹਨਾਂ ਨੇ ਆਪਣਾ ਜਿਹੜਾ ਰੈਟੋਰਿਕ, ਆਪਣਾ ਜਿਹੜੀ ਇਹ ਗੱਲ ਆ ਉਸ ਦੀ ਪ੍ਰੋੜਤਾ ਕਰਨ ਦੇ ਲਈ ਟਵੀਟ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਐਵੀਡੈਂਸ ਤੋਂ ਬਗੈਰ। ਕਹਿੰਦੇ ਵੀ ਕ੍ਰਾਈਮ ਸਟੇਟਸ, ਬਿਗ ਬਲੂ ਸਿਟੀਜ਼ ਦੇ ਵਿੱਚ ਇਹ ਸਾਰੇ ਫੇਕ ਨੰਬਰ ਨੇ, ਰੀਅਲ ਰੇਟ ਜਿਹੜੇ ਕ੍ਰਾਈਮ ਦੇ ਆ ਉਹ ਬਹੁਤ ਜ਼ਿਆਦਾ ਹਾਈ ਨੇ, ਡਿਸਫੰਕਸ਼ਨ ਆ ਉੱਥੇ, ਕੇਓਸ ਉੱਥੇ ਬਹੁਤ ਜ਼ਿਆਦਾ ਆ, ਤੇ ਜਿਹੜੇ ਵੀ ਲੋਕ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਸਾਰਿਆਂ ਨੂੰ ਪਤਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਇਹ ਪ੍ਰੋਗਰਾਮ ਆ ਇਹ ਹੁਣ ਉਹਨਾਂ ਦੇ ਜੀਵਨ ਨੂੰ ਜਿਹੜਾ ਇਸ ਦੇ ਵਿੱਚ ਸੁਧਾਰ ਕਰੇਗਾ, ਤੇ ਪ੍ਰੈਜ਼ੀਡੈਂਟ ਟਰੰਪ ਵਿਲ ਸੇਵ ਇਟ। ਸੋ ਉਹਨਾਂ ਨੇ ਸਿਰਫ ਬਿਆਨ ਦਿੱਤੇ, ਕੋਈ ਐਵੀਡੈਂਸ, ਕੋਈ ਸਬੂਤ ਜਿਹੜਾ ਉਸ ਦੇ ਵਿੱਚ ਨਾਲ ਜਿਹੜਾ ਉਹ ਪੇਸ਼ ਨਹੀਂ ਕੀਤਾ ਹੈਗਾ। ਜਿਹੜਾ 5 ਸ਼ਹਿਰਾਂ ਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਲਿਆ ਸੀਗਾ, ਕੁਦਰਤੀ ਉਹ ਸਾਰੇ ਦੇ ਸਾਰੇ ਸ਼ਹਿਰ ਜਿਹੜੇ ਬਲੈਕ ਅਮਰੀਕਨ ਕਹਿ ਸਕਦੇ ਆ, ਵੀ ਸਿਆਹ ਮੂਲ ਦੇ ਲੋਕਾਂ ਦੇ ਦੁਆਰਾ ਜਿਹੜੇ ਮੇਅਰ ਉੱਥੇ, ਉਹ ਸਾਰੇ ਦੇ ਸਾਰੇ ਉਹੀ ਨੇ। ਸੋ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਜਿਹੜੇ ਆ, ਉਹਨਾਂ ਨੇ ਕਿਹਾ ਵੀ ਨੈਸ਼ਨਲ ਗਾਰਡ ਨੂੰ ਜਿਹੜਾ ਉਹ ਘੱਲਣਾ ਸਾਡੀ ਸਿਟੀ ਦੇ ਵਿੱਚ ਉਹ ਡੀਸਟੇਬਲਾਈਜ਼ ਕਰ ਦਊਗਾ, ਤੇ ਜਿਹੜੇ ਪਬਲਿਕ ਸੇਫਟੀ ਐਫਰਟਸ ਅਸੀਂ ਸ਼ੁਰੂ ਕੀਤੇ ਆ ਉਹਨਾਂ ਨੂੰ ਇਹ ਅੰਡਰਮਾਈਨ ਕਰਦਾ ਆ। ਇਸੇ ਤਰੀਕੇ ਨਾਲ ਬ੍ਰੈਂਡਨ ਸਕਾਟ ਜਿਹੜੇ ਮੇਅਰ ਨੇ ਬਾਲਟੀਮੋਰ ਦੇ, ਉਹਨਾਂ ਨੇ ਕਿਹਾ ਵੀ ਪਬਲਿਕ ਸੇਫਟੀ ਜਿਹੜੀ ਬਾਲਟੀਮੋਰ ਦੇ ਵਿੱਚ ਆ, ਇਸ ਨੂੰ ਇੱਕ ਰਾਈਟ ਵਿੰਗ ਪ੍ਰੋਪੇਗੈਂਡਾ ਆਈਟਮ ਇਹਨਾਂ ਨੂੰ ਨਹੀਂ ਬਣਾਉਣਾ ਜਿਹੜਾ ਉਹ ਚਾਹੀਦਾ। ਬਾਲਟੀਮੋਰ ਕਹਿੰਦੇ ਵੀ 50 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸੇਫਟੀ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਬਾਰਬਰਾ ਲੀ ਜਿਹੜੇ ਮੇਅਰ ਨੇ ਓਕਲੈਂਡ ਦੇ, ਉਹਨਾਂ ਨੇ ਕਿਹਾ ਵੀ ਓਕਲੈਂਡ ਦੀ ਜਿਹੜੀ ਉਹਨਾਂ ਨੇ ਕਰੈਕਟਰਾਈਜੇਸ਼ਨ ਕੀਤੀ ਹੈ, ਜਿਸ ਤਰੀਕੇ ਦਾ ਜਿਹੜਾ ਉਸਦਾ ਹੁਲੀਆ ਦੱਸਿਆ ਆ, ਉਹ ਟੋਟਲੀ ਗਲਤ ਆ। ਫੀਅਰ ਮੌਂਗਰਿੰਗ ਜਿਹੜੀ ਕਹਿੰਦੇ ਵੀ ਉਹ ਬਹੁਤ ਜ਼ਿਆਦਾ ਤੁਸੀਂ ਕਰ ਰਹੇ ਹੋ, ਤੇ ਚੀਪ ਪੋਲੀਟੀਕਲ ਪੁਆਇੰਟਸ ਲੈ ਰਹੇ ਹੋ। ਕੈਰਨ ਬਾਸ ਜਿਹੜੇ LA ਦੇ ਮੇਅਰ ਆ, ਉਹਨਾਂ ਨੇ ਕਿਹਾ ਵੀ ਟਰੂਪ ਤਾਂ ਤੁਸੀਂ ਸਾਡੇ ਪਹਿਲਾਂ ਵੀ ਜਿਹੜਾ ਘੱਲ ਚੁੱਕੇ ਹੈਗੇ ਆ, ਮਹੀਨਾ ਪਹਿਲਾਂ ਜਦੋਂ ਤੋਂ ਇਮੀਗ੍ਰੇਸ਼ਨ ਦੇ ਪ੍ਰੋਟੈਸਟ ਜਿਹੜੇ ਉਹ ਹੋ ਰਹੇ ਆ, ਤੇ ਕਹਿੰਦੇ ਵੀ ਇੱਕ ਹੋਰ ਐਕਸਪੈਰੀਮੈਂਟ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕੀਤਾ ਜਾ ਰਿਹਾ ਆ, ਤੇ ਪਾਵਰ ਗ੍ਰੈਬ ਹੈਗੀ ਆ ਲੋਕਲ ਗਵਰਨਮੈਂਟ ਦੇ ਕੋਲੋਂ, ਤੇ ਕਹਿੰਦੇ ਵੀ ਇਹ ਇੱਕ ਸਟੰਟ ਆ, ਤੇ ਇਹੀ ਸੀਗਾ ਤੇ ਇਹੀ ਇਹ ਚੀਜ਼ ਰਹੂਗੀ। ਸੋ 5 ਜਿਹੜੇ ਵੱਡੇ ਡੈਮੋਕ੍ਰੇਟ ਸਟਰੋਂਗ ਹੋਲਡ ਸ਼ਹਿਰਾਂ ਦਾ ਨਾਮ ਲੈ ਕੇ ਤੇ ਵਾਸ਼ਿੰਗਟਨ DC 'ਚ ਨੈਸ਼ਨਲ ਗਾਰਡ ਘੱਲ ਕੇ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਲੋਕਾਂ ਦੇ ਬੁੱਲਾਂ ਦੇ ਉੱਤੇ ਹੁਣ ਇਹੀ ਗੱਲ ਇਸ ਟਾਈਮ ਸਾਹਮਣੇ ਆ ਵੀ ਅਗਲੀ ਵਾਰੀ ਕਿਸ ਦੀ ਹੋ ਸਕਦੀ ਆ। ਅਗਲੀ ਖਬਰ ਵੱਲ ਚੱਲੀਏ ਤੇ ਚਾਈਨਾ ਤੇ USA ਦੇ ਟੈਰਿਫ ਆ ਜੋ ਉਹਨਾਂ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ, ਜਿਹਦੇ ਮੁਤਾਬਕ ਹੁਣ 90 ਦਿਨਾਂ ਦੀ ਐਕਸਟੈਂਸ਼ਨ
ਦੇ ਦਿੱਤੀ ਗਈ ਆ, ਜੋ ਕਿ 10 ਨਵੰਬਰ ਤੋਂ ਲਾਗੂ ਹੋ ਗਈ। ਇਹਦਾ ਮਤਲਬ ਇਹ ਆ ਵੀ ਜਿਹੜੇ ਯੂਐਸ ਦੀ ਲੈਵੀ ਹੈਗੀ ਆ ਚਾਈਨੀਜ਼ ਇੰਪੋਰਟਸ ਦੇ ਉੱਤੇ, ਉਹ 30% ਹੋਊਗੀ, ਚਾਈਨਾ ਦੀ 10% ਹੋਊਗੀ। ਵਾਸ਼ਿੰਗਟਨ ਨੇ 145% ਤੱਕ ਚਾਈਨੀਜ਼ ਪ੍ਰੋਡਕਟ ਦੇ ਉੱਤੇ ਟੈਰਿਫ ਲਾਉਣ ਦੀ ਗੱਲ ਕਹੀ ਆ, ਤੇ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ 125% ਦੇ ਕਰੀਬ। ਟ੍ਰੇਡ ਡੈਫਿਸਿਟ ਯੂਐਸਏ ਦਾ ਲਗਭਗ $223 ਬਿਲੀਅਨ ਦਾ ਚਾਈਨਾ ਦੇ ਨਾਲ 2024 ਦੇ ਵਿੱਚ, ਲਾਰਜੈਸਟ ਅਮੰਗ ਐਨੀ ਟ੍ਰੇਡਿੰਗ ਪਾਰਟਨਰ। ਜਿਹੜੇ ਚਾਈਨੀਜ਼ ਐਮਬੈਸੀ ਦੇ ਸਪੋਕਸਪਰਸਨ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇਹ ਵਿਨ-ਵਿਨ ਕੋਆਪਰੇਸ਼ਨ ਆ ਚਾਈਨਾ ਤੇ ਯੂਐਸਏ ਦੇ ਵਿੱਚ। ਇਸ ਤੋਂ ਬਿਨਾਂ ਇੱਕ ਟਿਕਟੌਕ ਵਾਲਾ ਵੀ ਫੈਸਲਾ ਹਜੇ ਪੈਂਡਿੰਗ ਹੀ ਹੈਗਾ ਵੀ ਟਿਕਟੌਕ ਉਹਨੇ ਵੇਚਣੀ ਆ ਨਹੀਂ ਵੇਚਣੀ ਹੈਗੀ। ਉਹ ਵੀ ਜਿਹੜੀ ਤਲਵਾਰ ਆ ਚਾਈਨਾ ਦੇ ਉੱਤੇ ਜਿਹੜੀ ਲਟਕਦੀ ਹੈਗੀ ਆ। ਤੇ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਦੇਖੋ ਇੱਥੇ ਫਾਰਮਰਸ ਦੇ ਹੱਕ ਚ ਆਏ ਆ ਵੀ ਜਿਹੜੀ ਚਾਈਨਾ ਵਾਲਿਆਂ ਨੂੰ ਕੁਆਡਰੂਪਲ ਕਰਨਾ ਚਾਹੀਦਾ ਆ ਯੂਐਸ ਦਾ ਸੋਇਆ ਮਾਈਨਿੰਗ। ਜਿਹੜਾ ਸੋਇਆਬੀਨ ਆ ਉਹ ਚਾਈਨਾ ਨੂੰ 4 ਟਾਈਮ ਜ਼ਿਆਦਾ ਜਿਹੜਾ ਆ ਅਮਰੀਕਾ ਤੋਂ ਖਰੀਦਣਾ ਚਾਹੀਦਾ ਹੈਗਾ। ਪਿਛਲੇ ਸਮੇਂ ਦੇ ਵਿੱਚ ਜਦੋਂ ਇੰਨਾ ਜ਼ਿਆਦਾ ਟੈਰਿਫ ਨੂੰ ਲੈ ਕੇ ਰੌਲਾ ਪਿਆ ਸੀ, ਤਾਂ ਚਾਈਨਾ ਵਾਲਿਆਂ ਨੇ ਅਰਜਨਟੀਨਾ ਤੋਂ ਜਿਹੜਾ ਆ ਉਹ ਸੋਇਆਬੀਨ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਤੇ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਲਿਖਿਆ ਆ ਅੱਜ ਕੱਲ ਲਿਖਿਆ ਸੀ ਵੀ ਚਾਈਨਾ ਜਿਹੜਾ ਆ ਉਹ ਸੋਇਆਬੀਨ ਦੇ ਸ਼ਾਰਟੇਜ ਦੇ ਲਈ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੈਗਾ ਆ, ਤੇ ਕਹਿੰਦਾ ਵੀ ਮੈਂ ਚਾਹਨਾ ਆ ਵੀ ਜਲਦੀ ਤੋਂ ਜਲਦੀ ਉਹ ਕੁਆਡਰੂਪਲ ਇਟਸ ਸੋਇਆਬੀਨ ਆਰਡਰਸ, ਜਿਹੜੇ ਸੋਇਆਬੀਨ ਦੇ ਆਰਡਰ ਆ ਉਹ 4 ਗੁਣਾ ਜ਼ਿਆਦਾ ਵਧਾ ਲੈਣ। ਤੇ ਨਾਲ ਦੀ ਨਾਲ ਉਹਨਾਂ ਨੇ ਜੀ ਜਿੰਗਪਿੰਗ ਉਹਨਾਂ ਦਾ ਧੰਨਵਾਦ ਵੀ ਕੀਤਾ, ਪਰ ਇਹ ਨਹੀਂ ਕਹਿੰਦੇ ਪਤਾ ਲੱਗਿਆ ਵੀ ਕਿਹੜੀ ਗੱਲ ਦਾ ਜਿਹੜਾ ਉਹਨਾਂ ਨੇ ਧੰਨਵਾਦ ਕੀਤਾ ਹੈਗਾ। $12 ਬਿਲੀਅਨ ਤੋਂ ਵੱਧ ਦਾ ਜਿਹੜਾ ਯੂਐਸ ਦਾ ਸੋਇਆਬੀਨ ਆ ਉਹ ਚਾਈਨਾਜ਼ ਵਾਲਿਆਂ ਨੇ 2024 ਦੇ ਵਿੱਚ ਖਰੀਦਿਆ ਆ ਆਲਰੇਡੀ। ਸੋ ਚਾਈਨਾ ਬਹੁਤ ਵੱਡਾ ਬਾਇਰ ਆ ਯੂਐਸ ਦੇ ਸੋਇਆਬੀਨ ਦਾ। ਐਗਰੀਕਲਚਰ ਇੱਕ ਮੇਨ ਕਹਿੰਦੇ ਇਸ਼ੂ ਹੈਗਾ ਆ ਟ੍ਰੇਡ ਡਿਸਪਿਊਟ ਦੇ ਵਿੱਚ ਚਾਈਨਾ ਤੇ ਅਮਰੀਕਾ ਦੇ ਵਿੱਚ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜਾ ਇੰਡੀਆ ਦੇ ਨਾਲ ਵੀ ਜਿਹੜੀ ਇਹਨਾਂ ਦੀ ਡੀਲ ਨਹੀਂ ਹੋਈ, ਉਹਦੇ ਵਿੱਚ ਵੀ ਜਿਹੜਾ ਐਗਰੀਕਲਚਰ ਆ ਇੱਕ ਮੇਨ ਪਾਰਟ ਉਹਦਾ ਸੀਗਾ। ਜੀ, ਅਗਲੀ ਜਿਹੜੀ ਹਰਜਸੀ ਦੀ ਗੱਲ ਕਰੀਏ ਯੂਐਸ ਤੇ ਰਸ਼ੀਆ ਦੀ ਸਮਿਟ ਕਹਿ ਲਓ, ਜਾਂ ਟਰੰਪ ਜਾਂ ਪੁਟਿਨ ਦੀ ਜਿਹੜੀ ਸਮਿਟ ਹੋਣੀ ਆ ਅਲਾਸਕਾ ਦੇ ਵਿੱਚ, ਉਸ ਨੂੰ ਲੈ ਕੇ ਰਸ਼ੀਆ ਦਾ ਜਿਹੜਾ ਇਹ ਬਿਆਨ ਆਇਆ ਆ, ਉਹਨਾਂ ਨੇ ਸਵਾਗਤ ਕੀਤਾ ਆ ਇਸ ਇਤਿਹਾਸਕ ਜਿਹੜੀ ਸਮਿਟ ਦਾ, ਵੀ ਜਿਹੜੀ ਅਮਰੀਕਾ ਤੇ ਰਸ਼ੀਆ ਦੇ ਦੋਨਾਂ ਰਾਸ਼ਟਰਪਤੀਆਂ ਦੇ ਦਰਮਿਆਨ ਹੋਣ ਜਾ ਰਹੀ ਆ। ਲਾਅ ਮੇਕਰਸ ਤੇ ਜਿਹੜੇ ਕਮੈਂਟੇਟਰਸ ਆ, ਉਹਨਾਂ ਨੇ ਕਿਹਾ ਵੀ ਜਿਹੜੀ ਥਾਂ ਚੁਣੀ ਆ ਉਹ ਚੰਗੀ ਆ ਅਲਾਸਕਾ, ਕਿ ਇਸੇ ਟਾਈਮ ਦੇ ਉੱਤੇ ਅਲਾਸਕਾ ਰਸ਼ੀਆ ਦਾ ਪਾਰਟ ਹੁੰਦਾ ਸੀ, ਫਿਰ ਅਮਰੀਕਾ ਨੇ ਕਈ ਦਹਾਕੇ ਪਹਿਲਾਂ ਜਿਹੜਾ ਆ ਉਸ ਨੂੰ ਖਰੀਦ ਲਿਆ, ਤੇ ਹੁਣ ਜਿਹੜਾ ਆ ਉੱਥੇ ਕਾਫੀ ਵੱਡੇ ਤੇਲ ਦੇ ਭੰਡਾਰ ਤੇ ਹੋਰ ਕਈ ਕੁਛ ਜਿਹੜਾ ਉੱਥੇ ਮਿਲਿਆ ਹੈਗਾ ਆ। ਫਰਵਰੀ 2025 ਦੇ ਵਿੱਚ ਹਰਜੋਤ ਸਿੰਘ ਜੀ, ਜਦ ਜਿਹੜਾ ਵੋਲਦੀਮਿਰ ਜ਼ੈਲੈਂਸਕੀ ਜਦ ਇੱਥੇ ਪਹੁੰਚਿਆ ਸੀ, ਤਾਂ ਉਦੋਂ ਜੋ ਤੂੰ ਮੈਂ ਹੋਈ ਸੀ ਵਾਈਟ ਹਾਊਸ ਦੇ ਵਿੱਚ, ਓਵਲ ਆਫਿਸ ਦੇ ਵਿੱਚ, ਉਹ ਸਭ ਨੇ ਜਿਹੜੀ ਉਹ ਦੇਖੀ ਸੀਗੀ। ਸੋ ਹੁਣ ਵਲਾਦੀਮਿਰ ਪੁਤਿਨ ਦੇ ਨਾਲ ਸਮਿਟ 'ਚ ਕੀ ਗੱਲਾਂ ਹੋਣਗੀਆਂ, ਮੇਨਲੀ ਯੂਕਰੇਨ ਦਾ ਜਿਹੜਾ ਮੁੱਦਾ ਆ, ਕਹਿੰਦੇ ਵੀ ਉਹ ਅਹਿਮ ਰਹਿਣ ਵਾਲਾ ਹੈਗਾ ਆ। ਸੋ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮਿਰ ਜ਼ੈਲੈਂਸਕੀ ਆ, ਉਸ ਨੂੰ ਇਸ ਸਮਿਟ ਦੇ ਵਿੱਚ ਇਨਵਾਈਟ ਨਹੀਂ ਕੀਤਾ ਗਿਆ, ਜਦ ਕਿ ਉਸ ਦੇ ਮੁਲਕ ਦਾ ਜਿਹੜਾ ਭਵਿੱਖ ਆ ਉਸ ਦਾ ਫੈਸਲਾ ਇਹਨਾਂ ਦੋਨਾਂ ਰਾਸ਼ਟਰਪਤੀਆਂ ਦੇ ਦੁਆਰਾ ਜਿਹੜਾ ਅਲਾਸਕਾ 'ਚ ਬੈਠ ਕੇ ਕੀਤਾ ਜਾ ਸਕਦਾ ਹੈਗਾ ਆ। ਕਹਿੰਦੇ ਵੀ ਜਿਹੜਾ ਜ਼ੈਲੈਂਸਕੀ ਆ ਉਹ ਇਸ ਟਾਈਮ ਜੋ ਉਹਦੇ ਘਰੇ ਲੜਾਈ ਲੱਗੀ ਹੋਈ ਆ, ਰਸ਼ੀਆ ਵਾਲੇ ਲੈ ਕੇ ਆਏ ਹੋਏ ਆ, ਉਸ ਦੇ ਵਿੱਚ ਲੱਗਾ ਹੋਇਆ, ਉਸ ਨੂੰ ਸਾਂਭਣ ਦੇ ਵਿੱਚ, ਤੇ ਨਾਲ ਦੇ ਨਾਲ ਯੂਰਪ ਤੋਂ ਕੁਛ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਨਾਲ ਉਹ ਮੁਲਾਕਾਤ ਕਰ ਰਿਹਾ ਹੈਗਾ ਆ। ਰਸ਼ੀਆ ਦੇ ਜਿਹੜੇ ਸਾਬਕਾ ਐਂਬੈਸਡਰ ਆ ਯੂਐਸ ਨੂੰ, ਉਹਨਾਂ ਨੇ ਕਿਹਾ ਵੀ ਇਹ ਬੜਾ ਲੌਜੀਕਲ ਆ ਵੀ ਜਿਹੜਾ ਡੈਲੀਗੇਸ਼ਨ ਆ ਸਿਰਫ ਬੈਰਿੰਗ ਸਟ੍ਰੇਟ ਤੋਂ ਪਾਰ ਕਰਕੇ ਉੱਥੇ ਜਿਹੜਾ ਹੋ ਜਾਵੇ, ਤੇ ਲਾਗੇ ਆ, ਨਜ਼ਦੀਕ ਆ, ਤੇ ਅਲਾਸਕਾ ਦੇ ਵਿੱਚ ਇਸ ਤੇ ਦੋਨਾਂ ਮੁਲਕਾਂ ਦੀ ਗੱਲਬਾਤ ਹੋਣਾ ਇੱਕ ਚੰਗੀ ਜਿਹੜੀ ਉਹ ਗੱਲ ਆ। ਸੋ ਇਹ ਜਿਹੜਾ ਸਵਾਗਤ ਆ ਰਿਹਾ ਹੈ ਹਰਜੋਤ ਸਿੰਘ ਜੀ, ਜਿਹੜੇ ਲਾਅ ਮੇਕਰ ਤੇ ਮੀਡੀਆ ਦਾ, ਇਹ ਸਾਰਾ ਰਸ਼ੀਆ ਵੱਲੋਂ ਜਿਹੜਾ ਇਸ ਟਾਈਮ ਆ ਰਿਹਾ ਹੈਗਾ ਆ। ਤੇ ਇਹ ਹੁਣ ਦੇਖਦੇ ਹਾਂ ਵੀ ਇਸ ਗੱਲਬਾਤ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਸਮਿਟ ਜਿਹੜੀ ਅਲਾਸਕਾ ਦੇ ਵਿੱਚ ਜਿਹੜੀ ਉਹ ਹੋਣੀ ਆ, ਜਿੱਦਾਂ ਮੈਂ ਦੱਸਿਆ ਵੀ 158 ਸਾਲ ਪਹਿਲਾਂ ਰਸ਼ੀਅਨ ਅੰਪਾਇਰ ਤੋਂ ਯੂਐਸ ਨੇ ਅਲਾਸਕਾ ਨੂੰ ਜਿਹੜਾ ਉਹ ਬਾਏ ਕੀਤਾ ਸੀ $7.2 ਮਿਲੀਅਨ ਦੇ ਵਿੱਚ।
ਰਸ਼ੀਆ ਨੂੰ ਉਸ ਟਾਈਮ ਦੇ ਉੱਤੇ ਇਹ ਡਰ ਸੀਗਾ ਵੀ ਉਹ ਬ੍ਰਿਟੇਨ ਨੂੰ ਆਪਣੀ ਜਿਹੜੀ ਟੈਰੀਟਰੀ ਆ ਉਹ ਹੋਰ ਲੂਜ਼ ਨਾ ਕਰ ਜਾਣ। ਉਹਨਾਂ ਨੂੰ ਉਦੋਂ ਫੰਡ ਚਾਹੀਦੇ ਸੀ ਤੇ ਅਮਰੀਕਾ ਦਾ ਸੋਹਣਾ ਦਾਅ ਜਿਹੜਾ ਇਸ ਦੇ ਵਿੱਚ ਲੱਗ ਗਿਆ ਸੀ। ਸੋ ਕਾਫੀ ਵੱਡਾ ਜਿਹੜਾ ਉਹ ਅਲਾਸਕਾ ਦਾ ਇਲਾਕਾ ਜਿਹੜਾ ਉਹ ਹੈਗਾ ਆ। ਸੋ ਦੋਨੋਂ ਮੁਲਕ ਕੀ ਗੱਲਬਾਤ ਕਰਦੇ ਆ? ਰਾਸ਼ਟਰਪਤੀ ਟਰੰਪ ਨੇ ਬਹੁਤ ਸਾਰੀਆਂ ਜਿਹੜੀਆਂ ਚੇਤਾਵਨੀਆਂ, ਬਹੁਤ ਸਾਰੇ ਜਿਹੜੇ ਡੈਡਲਾਈਨਸ ਆ ਉਹ ਪੁਤਿਨ ਨੂੰ ਦਿੱਤੀਆਂ ਆ ਵੀ ਯੂਕਰੇਨ ਵਾਲੀ ਜੰਗ ਜਿਹੜੀ ਆ ਉਹ ਤੂੰ ਬੰਦ ਕਰ ਦੇ, ਨਹੀਂ ਤਾਂ ਸੈਂਕਸ਼ਨਸ ਲਾ ਦਾਂਗੇ, ਆ ਵੀ ਕਰ ਦਾਂਗੇ, ਉਹ ਵੀ ਕਰ ਦਾਂਗੇ। ਪਰ ਇਸ ਹੁਣ ਗੱਲਬਾਤ ਦੇ ਵਿੱਚ ਇਵੈਂਚੁਅਲੀ ਕੀ ਸਿੱਟਾ ਜਿਹੜਾ ਉਹ ਨਿਕਲਦਾ ਆ, ਉਹ ਦੇਖਣ ਵਾਲੀ ਗੱਲ ਆ। ਪਰ ਨਾਲ ਦੇ ਨਾਲ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਚਰਚਾ ਆ ਰਹੀ ਆ, ਕਹਿ ਰਿਹਾ ਆ, ਖਾਸ ਕਰਕੇ ਜ਼ੇਲੈਂਸਕੀ ਬਾਰ-ਬਾਰ ਇਹ ਚੀਜ਼ ਕਹਿ ਰਿਹਾ ਵੀ ਪੁਤਿਨ ਇਸ ਟਾਈਮ ਲੜਾਈ ਬੰਦ ਕਰਨ ਦੇ ਕਿਸੇ ਵੀ ਜਿਹੜਾ ਲੱਗਦਾ ਨਹੀਂ ਆ ਵੀ ਇਰਾਦਾ ਉਸਦਾ ਕੋਈ ਇਦਾਂ ਦਾ ਹੋਵੇ। ਸੋ ਰਸ਼ੀਅਨ ਫੋਰਸਿਸ ਜਿਹੜੀਆਂ ਕਹਿੰਦੇ ਵੀ ਉਹ ਬ੍ਰੇਕ ਥਰੂ ਕਰ ਰਹੀਆਂ ਆ ਇੱਕ ਵਾਰੀ ਫੇਰ ਸਮਿਟ ਤੋਂ ਪਹਿਲਾਂ। ਵੱਡੇ ਜਿਹੜੇ ਡਰੋਨ ਅਟੈਕਸ ਇੱਕ ਦੂਜੇ ਦੇ ਉੱਤੇ ਦੋਨਾਂ ਮੁਲਕਾਂ ਦੁਆਰਾ ਕਿਤੇ ਜਿਹੜੇ ਉਹ ਜਾ ਰਹੇ ਆ। ਫਰੰਟ ਲਾਈਨ ਜਿਹੜੇ ਦੇ ਉੱਤੇ ਕੰਬੈਟ ਆ ਕਾਫੀ ਤੇਜ਼ ਹੋਇਆ ਪਿਆ ਆ। ਲੌਂਗ ਰੇਂਜ ਡਰੋਨ ਤੇ ਮਿਸਾਈਲ ਸਟ੍ਰਾਈਕਸ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਆ। ਰਸ਼ੀਆ ਦੀ ਮੰਗ ਆ ਵੀ ਜਿਹੜੇ ਰਸ਼ੀਅਨ ਬੋਲਦੇ ਇਲਾਕੇ ਆ ਉਹ ਪੱਕੇ ਹੀ ਰਸ਼ੀਆ ਦੇ ਵਿੱਚ ਮਿਲਾ ਦਿੱਤੇ ਜਾਣ। ਜ਼ੇਲੈਂਸਕੀ ਕਹਿੰਦਾ ਵੀ ਅਸੀਂ 1 ਇੰਚ ਵੀ ਜਿਹੜਾ ਇਸ ਦੇ ਵਿੱਚ ਨਹੀਂ ਜਿਹੜਾ ਉਹ ਦੇਵਾਂਗੇ। ਤੇ ਇਸ ਨੇ ਇਤਰਾਜ਼ ਵੀ ਜ਼ੇਲੈਂਸਕੀ ਨੇ ਜਿਹੜਾ ਜਤਾਇਆ ਸੀਗਾ ਵੀ ਸਮਿਟ ਯੂਕਰੇਨ ਦੇ ਉੱਤੇ ਕਰ ਰਹੇ ਆ ਤੇ ਸਾਨੂੰ ਜਿਹੜਾ ਇਸ ਦੇ ਵਿੱਚ ਸੱਦਿਆ ਜਿਹੜਾ ਉਹ ਨਹੀਂ ਗਿਆ ਹੈਗਾ। ਤੇ ਅਜੇ ਤੱਕ ਵਾਈਟ ਹਾਊਸ ਵੱਲੋਂ ਕੋਈ ਇਦਾਂ ਦਾ ਇਸ਼ਾਰਾ ਨਹੀਂ ਮਿਲਿਆ ਵੀ ਜਿਹੜਾ ਜ਼ੇਲੈਂਸਕੀ ਆ ਉਸ ਨੂੰ ਇਸ ਸਮਿਟ ਦੇ ਵਿੱਚ ਸੱਦਿਆ ਜਿਹੜਾ ਉਹ ਜਾ ਸਕਦਾ ਹੈਗਾ ਆ। ਜੀ। ਹੁਣ ਕੁਛ ਕੁ ਖਬਰਾਂ ਆਪਾਂ ਜੇ ਇਮੀਗ੍ਰੇਸ਼ਨ ਦੇ ਨਾਲ ਵੀ ਰਿਲੇਟਡ ਸਾਂਝੀਆਂ ਕਰਨੀਆਂ ਹੈਗੀਆਂ ਆ। ਕਹਿੰਦੇ ਬਈ 1 ਲੱਖ ਅਮਰੀਕਨਸ ਨੇ ਆਲਰੇਡੀ ਅਪਲਾਈ ਕਰ ਦਿੱਤਾ ਆ ਆਈਸ ਹਾਇਰਿੰਗ ਦੇ ਸੰਬੰਧ ਦੇ ਵਿੱਚ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਇਹ ਸਟੇਟਮੈਂਟ ਆਈ ਆ ਬਈ 100,000 ਦੇ ਕਰੀਬ ਜਿਹੜੇ ਲੋਕਾਂ ਨੇ ਆਲਰੇਡੀ ਅਪਲਾਈ ਕਰ ਦਿੱਤਾ, ਜਦੋਂ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਵੀ $50,000 ਤੱਕ ਦਾ ਬੋਨਸ ਹੋ ਸਕਦਾ, ਉਹਨਾਂ ਦੀ ਫੀਸ ਵੀ ਮਾਫ ਹੋ ਜਾਏ ਤੇ ਉਹਨਾਂ ਦੀ ਤਨਖਾਹ ਵੀ ਜਿਹੜੀ ਆ 100,000 ਦੇ ਕਰੀਬ ਹੋਵੇ। ਸੋ ਕਹਿੰਦੇ 2 ਵੀਕਾਂ ਦੇ ਵਿੱਚ ਜਿਹੜੀਆਂ ਆ 80,000 ਐਪਲੀਕੇਸ਼ਨਾਂ ਉਹਨਾਂ ਦੇ ਕੋਲ ਪਹੁੰਚੀਆਂ ਹੈਗੀਆਂ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਨੰਬਰ ਹੈਗਾ ਆ। ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਕਾਫੀ ਵੱਡੀ ਗਿਣਤੀ ਦੇ ਵਿੱਚ ਫੰਡਿੰਗ ਮਿਲੀ ਹੈਗੀ ਆ। ਤੇ ਜਦੋਂ ਆਈਸ ਵਾਲੇ ਜਿਹੜੇ ਆ ਹਾਇਰ ਕਰਦੇ, ਆਪਣੇ ਲੋਕਾਂ ਨੂੰ ਵੀ ਅਪਲਾਈ ਕਰਨਾ ਚਾਹੀਦਾ, ਹਰ ਪਾਸੇ ਹੋਣੇ ਚਾਹੀਦੇ ਆ। ਉਹਨਾਂ ਦਾ ਮੈਡੀਕਲ ਸਕਰੀਨਿੰਗ ਹੁੰਦੀ ਆ, ਡਰੱਗ ਸਕਰੀਨਿੰਗ ਹੁੰਦੀ ਆ, ਕੰਪਲੀਟ ਫਿਜ਼ੀਕਲ ਫਿਟਨੈਸ ਇਹ ਏਜੰਸੀ ਨੇ ਦੱਸਿਆ ਹੈਗਾ ਆ। ਸੋ ਗੁੱਡ ਚਾਂਸ ਹੈਗਾ ਜਿਨ੍ਹਾਂ ਨੇ ਅਪਲਾਈ ਕਰਨਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਜਾ ਕੇ ਅਪਲਾਈ ਕਰ ਸਕਦੇ ਹੈ। ਜੀ। ਤੇ ਜੀ ਹਰਜੀਤ ਸਿੰਘ ਜੀ ਆਪਾਂ ਇੱਕ ਬ੍ਰੇਕ ਲੈ ਲਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਵਾਪਸ ਮੁੜਦੇ ਆ ਤੇ ਇਮੀਗ੍ਰੇਸ਼ਨ ਦੇ ਨਾਲ H1 ਦੇ ਨਾਲ ਹੋਰ ਕਈ ਜਿਹੜੀਆਂ ਨਿਊਜ਼ ਆ ਉਹ ਆ ਰਹੀਆਂ ਆ, ਉਹਦੇ ਬਾਰੇ ਕਰਦੇ ਆ ਚਰਚਾ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ H1B ਨੂੰ ਲੈ ਕੇ ਜਿਹੜੀਆਂ ਨਿਊਜ਼ ਆ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਆ ਵੀ ਇੱਕ ਨਵਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ DHS ਨੇ ਪ੍ਰਪੋਜ਼ਲ ਡਰਾਫਟ ਕੀਤਾ ਆ H1B ਨੂੰ, ਜਿਹੜਾ ਉਹ ਲੈ ਕੇ ਇਹਦੇ ਵਿੱਚ ਕਹਿੰਦੇ ਵੀ ਪੋਸੀਬਲੀ ਰਿਪਲੇਸ ਕੀਤੀ ਜਾ ਸਕਦੀ ਆ ਜਿਹੜੀ ਵੀਜ਼ਾ ਲੋਟਰੀ ਆ। ਕਹਿੰਦੇ ਵੀ ਵਾਈਟ ਹਾਊਸ ਦੇ ਆਫਿਸ ਦੇ ਦੁਆਰਾ ਇਸ ਨੂੰ ਅਪਰੂਵ ਕਰ ਦਿੱਤਾ ਗਿਆ ਆ। ਬਲੂਮਬਰਗ ਨੇ ਇਸ ਦੇ ਬਾਰੇ ਰਿਪੋਰਟਿੰਗ ਕੀਤੀ ਆ। ਇਹ ਪ੍ਰਪੋਜ਼ਲ ਕਹਿੰਦੇ ਵੀ ਪਬਲਿਕ ਰਿਲੀਜ਼ ਦੇ ਲਈ ਜਲਦੀ ਜਿਹੜਾ ਉਹ ਆ ਸਕਦਾ ਆ, ਜਦ ਹੁਣ ਵਾਈਟ ਹਾਊਸ ਨੇ ਇਸ ਨੂੰ ਹਰੀ ਝੰਡੀ ਦੇ ਦਿੱਤੀ ਆ। ਐਡਮਿਨਿਸਟ੍ਰੇਸ਼ਨ ਨੇ ਇਹ ਨਹੀਂ ਦੱਸਿਆ ਵੀ ਇਸ ਪ੍ਰਪੋਜ਼ਲ ਦੇ ਵਿੱਚ ਕੀ ਆ, ਪਰ ਇਹ ਮੰਨਿਆ ਜਾ ਰਿਹਾ ਆ, ਇਹ ਕਿਆਸ ਰਹੀਆਂ ਨੇ ਵੀ ਤਕਰੀਬਨ ਜਿਸ ਤਰੀਕੇ ਨਾਲ ਪਹਿਲੇ ਟਰੰਪ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ H1B ਪਟੀਸ਼ਨਸ ਨੂੰ ਸਿਲੈਕਟ ਕਰਨ ਦੇ ਲਈ, ਉਸ ਤਰੀਕੇ ਦੇ ਨਾਲ ਹੋ ਸਕਦਾ ਆ। ਸੋ ਹਾਊਸ ਆਫ ਇਨਫੋਰਮੇਸ਼ਨ ਰੈਗੂਲੇਟਰੀ ਅਫੇਅਰਸ ਉਹਨਾਂ ਨੇ ਇਸ ਰੂਲ ਨੂੰ 8 ਅਗਸਤ ਨੂੰ ਪ੍ਰਵਾਨਗੀ ਦੇ ਦਿੱਤੀ ਹੈਗੀ ਆ। H1B ਵੀਜ਼ਾ ਲੋਟਰੀ ਵੇਜ ਬੇਸਡ ਜਿਹੜੀ ਸਿਲੈਕਸ਼ਨ ਆ ਉਹ ਜਿਹੜੀ ਉਹ ਹੋਊਗੀ। ਹਰ ਸਾਲ 85,000 ਜਿਹੜੇ ਸਲੋਟ ਆ H1B ਵੀਜ਼ੇ ਦੇ ਨਾਲ ਭਰੇ ਜਾਂਦੇ ਨੇ। ਇਹ ਰੈਂਡਮ ਲੋਟਰੀ ਹੁੰਦੀ ਆ ਜਿਹੜੀ ਕੰਡਕਟ ਕੀਤੀ ਜਾਂਦੀ ਆ US ਦੀਆਂ ਟੈਕ ਕੰਪਨੀਜ਼ ਜਦੋਂ ਫੋਰਨਰਸ ਆ ਉਹਨਾਂ ਨੂੰ ਹਾਇਰ ਕਰਦੀਆਂ ਆ। ਸੋ ਹੁਣ ਜਿਹੜੀ ਐਂਟਰੀ ਲੈਵਲ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਨੈਸ਼ਨਲ ਐਵਰੇਜ ਉਹ $83,000, ਕੁਆਲੀਫਾਈਡ ਦੇ ਲਈ $1,08,000, ਐਕਸਪੀਰੀਅੰਸ ਦੇ ਲਈ $1,27,000 ਤੇ ਫੁੱਲ ਕੰਪਟੈਂਟ ਦੇ ਲਈ ਆ $1,51,000 ਜਿਹੜੀ ਉਹ ਹੋਊਗੀ। ਸੋ ਇਹ ਜਿਹੜੇ ਨਵੇਂ ਰੂਲ ਆ ਇਹਦੇ ਨਾਲ ਜਿਹੜੀ ਵੇਜ ਬੇਸਡ ਸਿਲੈਕਸ਼ਨ ਆ ਉਹ ਚੇਂਜ ਹੋਊਗੀ। H1B ਜਿਹੜੇ ਕਹਿੰਦੇ ਵੀ ਹਾਇਰ ਕੀਤੇ ਜਾ ਸਕਣਗੇ ਗਰੁੱਪ 3 ਜਾਂ 4 ਜਾਣੇ ਐਟ ਏ ਟਾਈਮ, ਇੱਕ ਗਰੁੱਪ 3 ਜਾਂ 4 ਜਾਣਿਆਂ ਦਾ ਹੀ ਜਿਹੜਾ ਉਹ ਹੋਊਗਾ। ਕਹਿੰਦੇ ਵੀ ਇਹਦੇ ਨਾਲ ਐਂਟਰੀ ਲੈਵਲ ਜਿਹੜੀਆਂ ਜੌਬਸ ਆ ਅਮਰੀਕਨਸ ਦੀਆਂ ਉਹਨਾਂ ਨੂੰ ਬਚਾਉਣਾ, ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਮੇਨ ਮਨਸ਼ਾ ਦੇ ਨਾਲ ਇਹ ਜਿਹੜੇ ਚੇਂਜਸ H1B ਦੇ ਵਿੱਚ ਲਿਆਂਦੇ ਜਾ ਰਹੇ ਆ। ਸੋ H1B ਦੇ ਵਿੱਚ ਮੇਜਰ ਸ਼ੇਕਅਪ ਜਿਹੜਾ ਉਹ ਆ ਸਕਦਾ ਆ। ਮਾਗਾ ਦੇ ਜਿਹੜੇ ਐਕਟਿਵਿਸਟ ਆ ਉਹ ਤਾਂ ਡਿਮਾਂਡ ਕਰ ਰਹੇ ਆ ਵੀ ਅਮਰੀਕਨ ਜੌਬਸ ਜਿਹੜੀਆਂ ਆ ਉਹ ਵੱਧ ਤੋਂ ਵੱਧ ਬਚਣ, ਤੇ H1B ਨੂੰ ਤਾਂ ਉਹ ਤਾਂ ਉਸ ਦਾ ਖੁਰਾ ਖੋਜ ਹੀ ਮਿਟਾਉਣਾ ਚਾਹੁੰਦੇ ਨੇ। ਸੋ H1B ਦੇ ਕੈਪ ਦੇ ਉੱਤੇ ਉਹ ਚੇਂਜ ਹੋਊਗਾ ਜਾਂ ਨਹੀਂ, ਉਹਦੇ ਬਾਰੇ ਤਾਂ ਅਜੇ ਕੋਈ ਟਿੱਪਣੀ ਨਹੀਂ ਆ। ਸੋ ਥੋੜੇ ਦਿਨਾਂ ਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ USCIS ਆਪਣੇ ਜਿਹੜੇ ਇਹ ਨਵੇਂ ਰੂਲ ਆ ਉਹਨਾਂ ਦੀ ਨੋਟੀਫਿਕੇਸ਼ਨ ਜਿਹੜੀ ਉਹ ਜਾਰੀ ਜਿਹੜੀ ਉਹ ਕਰੇਗਾ। ਤੇ ਪਰ ਹੁਣ H1B ਕਰਾਉਣ ਦੇ ਲਈ ਆਈ ਥਿੰਕ ਤਨਖਾਹਾਂ ਦਾ ਲੈਵਲ ਜਿਹੜਾ ਉਹ ਵਧਾਉਣ ਬਾਰੇ ਸੋਚਿਆ ਜਿਹੜਾ ਉਹ ਜਾ ਰਿਹਾ ਆ, ਤਾਂ ਜੋ ਜਿਹੜੀਆਂ ਟੈਕ ਕੰਪਨੀਜ਼ ਆ ਉਹ ਬਾਹਰਲੇ ਮੁਲਕਾਂ ਦੇ ਲੋਕ ਘੱਟ ਤੇ ਅਮਰੀਕਨਸ ਨੂੰ ਜੌਬ ਜਿਹੜੀਆਂ ਆ ਉਹ ਜ਼ਿਆਦਾ ਦੇਣ। ਜੀ, ਸੋ H1 ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀਆਂ ਚੇਂਜਸ ਆ ਰਹੀਆਂ ਹੈਗੀਆਂ। ਅਗਲੀ ਖਬਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ ਵੀ ਇੱਕ ਅਮਰੀਕਨ ਸਿਟੀਜ਼ਨ ਨੂੰ ਆਈਸ ਵੱਲੋਂ ਡਿਟੇਨ ਕੀਤਾ ਗਿਆ। NBC ਰਿਪੋਰਟ ਕਰ ਰਹੀ ਆ ਲਾਸ ਐਂਜਲਸ ਤੇ ਉਹਨੂੰ 24 ਘੰਟੇ ਤੱਕ ਜਿਹੜਾ ਪਾਣੀ ਵੀ ਪੀਣ ਲਈ ਨਹੀਂ ਦਿੱਤਾ ਗਿਆ। ਐਂਡਰੀਆ ਵਾਲੇਜ਼ ਉਹਨੂੰ ਚਾਰਜ ਕੀਤਾ ਗਿਆ ਸੀ ਅਸੌਲਟਿੰਗ ਏ ਫੈਡਰਲ ਆਫੀਸਰ ਵਾਈਲ ਹੀ ਵਾਸ ਅਟੈਂਪਟਿੰਗ ਟੂ ਅਰੈਸਟ ਏ ਸਸਪੈਕਟ। ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ 'ਚ ਬਹੁਤ ਸਾਰੇ ਪ੍ਰੋਟੈਸਟ ਹੋਏ ਸੀ, ਕੁਝ ਲੋਕ ਪ੍ਰੋਟੈਸਟ ਕਰਦੇ ਸੀ ਤਾਂ ਧੱਕੇ ਦੇ ਨਾਲ ਆਈਸ ਵਾਲਿਆਂ ਨੇ ਕਈ ਲੋਕਾਂ ਨੂੰ ਅਰੈਸਟ ਵੀ ਕਰ ਲਿਆ ਸੀ, ਚਾਹੇ ਉਹ ਸਿਟੀਜ਼ਨ ਵੀ ਸੀਗੇ, ਚਾਹੇ ਉਹ ਕਿਸੇ ਤਰ੍ਹਾਂ ਦਾ ਕੋਈ ਫਿਜ਼ੀਕਲ ਆਲਟਰੇਸ਼ਨ ਵਿੱਚ ਨਹੀਂ ਇਨਵੋਲਵ ਸੀਗੇ, ਪਰ ਉਹਨਾਂ ਨੂੰ ਫੜ ਲਿਆ ਗਿਆ। ਆਪਾਂ ਤੁਹਾਡੇ ਨਾਲ ਸਟੋਰੀ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਲਾਸ ਐਂਜਲਸ ਏਰੀਆ ਦਾ PhD ਦਾ ਜਿਹੜਾ ਸਟੂਡੈਂਟ ਸੀਗਾ ਜੌਬ ਗਰਸੀਆ, ਉਹਨੂੰ ਅਰੈਸਟ ਕਰਕੇ ਲੈ ਗਿਆ ਸੀ। ਹੁਣ ਉਹਨੇ $1 ਮਿਲੀਅਨ ਦਾ ਜਿਹੜਾ ਆ ਲਾਸਟ ਸੂਟ ਫਾਈਲ ਕੀਤਾ ਹੈਗਾ ਆ। ਇਹ ਹੋਮ ਡੀਪੂ ਦੇ ਸਾਹਮਣੇ ਜਿਹੜਾ ਵਾਪਰਿਆ ਸੀਗਾ। ਸੋ ਇਹ ਅਮਰੀਕਨ ਮੂਲ ਦੀ ਸਿਟੀਜ਼ਨ ਐਂਡਰੀਆ ਵਾਲੀਜ਼ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਜੂਨ 24 ਨੂੰ ਜਿਹੜੀ ਆ ਪ੍ਰੋਟੈਸਟ ਕਰ ਰਹੀ ਸੀ, ਜਿਸ ਟਾਈਮ ਉਹਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆਫੀਸਰਸ ਨੇ
ਅਰੈਸਟ ਕਰ ਲਿਆ ਤੇ ਉਹਦੇ ਉੱਤੇ ਚਾਰजेस ਲਾਤੇ ਅਸੌਲਟਿੰਗ ਏ ਫੈਡਰਲ ਆਫੀਸਰ ਜਦੋਂ ਉਹ ਕਿਸੇ ਸਸਪੈਕਟ ਨੂੰ ਅਰੈਸਟ ਕਰ ਰਿਹਾ ਸੀ। ਡਿਪਾਰਟਮੈਂਟ ਆਫ ਜਸਟਿਸ ਨੇ ਬਾਅਦ ਦੇ ਵਿੱਚ ਉਹ ਕੇਸ ਡਿਸਮਿਸ ਵੀ ਕਰ ਦਿੱਤਾ ਤੇ ਕੋਈ ਉਹ ਜਵਾਬ ਨਹੀਂ ਦੇ ਰਿਹਾ ਕਿਸੇ ਵੀ ਨਿਊਜ਼ ਆਊਟਲੈਟ ਨੂੰ। ਸੋ ਹੁਣ ਤੁਸੀਂ ਦੇਖੋ ਵੀ ਅਮਰੀਕਨ ਸਿਟੀਜ਼ਨ ਨੂੰ ਵੀ ਜਿਹੜਾ ਅਰੈਸਟ ਕੀਤਾ ਗਿਆ, ਜਿਹੜਾ ਕਿ ਉਹਦਾ ਹੱਕ ਹੈਗਾ ਆ ਪ੍ਰੋਟੈਸਟ ਕਰਨਾ। ਹਾਲਾਂਕਿ ਉਹਦੇ ਚਾਰजेस ਗਲਤ ਲਾਏ ਸੀ, ਬਾਅਦ ਚ ਫਿਰ ਡ੍ਰੌਪ ਵੀ ਕਰ ਲਿਆ ਵੀ ਹਾਂ ਨਹੀਂ ਇਦਾਂ ਦੀ ਗੱਲ ਨਹੀਂ ਹੋਈ ਹੈਗੀ। ਸੋ ਇਹ ਜਿਹੜੀ ਉਹਨੇ ਦੱਸਿਆ ਵੀ ਮੈਨੂੰ 24 ਘੰਟੇ ਤੱਕ ਅਰੈਸਟ ਰੱਖਿਆ ਤੇ ਪਾਣੀ ਦੀ ਬੋਤਲ ਵੀ ਪੀਣ ਲਈ ਨਹੀਂ ਦਿੱਤੀ ਗਈ ਹੈਗੀ। ਸੋ ਇਹ ਸਾਰਾ ਕੁਝ ਜਿਹੜਾ ਆ ਲਾਸ ਐਂਜਲਸ ਦੇ ਵਿੱਚ ਵਾਪਰਿਆ। ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਇਸ ਮੌਕੇ 60,000 ਤੋਂ ਵੱਧ ਲੋਕ ਡਿਟੇਨਡ ਨੇ। ਇਹ ਜਿਹੜੇ ਦਸਤਾਵੇਜ਼ ਆ ਉਹ ਦੱਸ ਰਹੇ ਨੇ ਤੇ ਕਹਿੰਦੇ ਵੀ ਇਹ ਮਾਡਰਨ ਹਿਸਟਰੀ ਦੇ ਵਿੱਚ ਬਹੁਤ ਵੱਡਾ ਨੰਬਰ ਹੈਗਾ ਆ। ਆਪਾਂ ਪਹਿਲਾਂ ਵੀ ਖਬਰਾਂ ਕਰਦੇ ਰਹੇ ਹਾਂ ਵੀ ਡਿਟੈਂਸ਼ਨ ਫੈਸਿਲਿਟੀਜ਼ ਦੀ ਜਿਹੜੀ ਕਪੈਸਿਟੀ ਆ ਉਹ 50,000 ਦੇ ਤਕਰੀਬਨ ਜਿਹੜੀ ਉਹ ਸੀਗੀ, ਪਰ ਹੁਣ ਨਵੀਂ ਫੰਡਿੰਗ ਆ ਜਾਣੀ ਆ ਤੇ ਉਹਦੇ ਨਾਲ ਡਿਟੈਂਸ਼ਨ ਫੈਸਿਲਿਟੀਜ਼ ਹੋਰ ਜ਼ਿਆਦਾ ਜਿਹੜੀਆਂ ਆ ਵਧਾਈਆਂ ਜਾਣਗੀਆਂ। ਜਨਵਰੀ ਤੋਂ ਲੈ ਕੇ ਹੁਣ ਤੱਕ ਜਿਹੜੇ ਡਿਟੇਨ ਕਰਨ ਵਾਲਿਆਂ ਦੀ ਸੰਖਿਆ ਆ ਉਹ ਕਾਫੀ ਜ਼ਿਆਦਾ ਉਸ ਦੇ ਵਿੱਚ ਛਾਲ ਵੱਜੀ ਆ। 39,000 ਲੋਕ ਸੀਗੇ ਉਸ ਟਾਈਮ ਦੇ ਉੱਤੇ ਡਿਟੈਂਸ਼ਨ ਦੇ ਵਿੱਚ, ਇਮੀਗ੍ਰੇਸ਼ਨ ਡਿਟੈਂਸ਼ਨ 'ਚ। ਪਰ ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਰਜਕਾਲ ਸਾਂਭਿਆ ਆ ਤੇ ਅਰੈਸਟ ਤੇ ਜਿਹੜੀਆਂ ਡੈਪੂਟੇਸ਼ਨਸ ਆ ਉਹਨਾਂ ਦੇ ਵਿੱਚ ਕਾਫੀ ਤੇਜ਼ ਰਫ਼ਤਾਰੀ ਆਈ ਹੈਗੀ ਆ। ਨਿਊਯਾਰਕ ਟਾਈਮਜ਼ ਦੱਸਦਾ ਆ ਵੀ ਆਈਸ ਦੇ ਜਿਹੜੇ ਰੈਕਰਡਸ ਉਹਨਾਂ ਦੇ ਨੂੰ ਪ੍ਰਾਪਤ ਹੋਏ ਆ ਉਸ ਦੇ ਮੁਤਾਬਕ ਜਿਹੜੇ ਕਹਿ ਲਓ ਵੀ ਫਰਾਈਡੇ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਦੇ 380 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆ। ਸੋ 1100 ਬੰਦੇ ਉਹਨਾਂ ਨੇ ਗ੍ਰਿਫਤਾਰ ਕੀਤੇ ਆ। ਸੋ ਇਹ ਜਿਹੜੀ ਇਮੀਗ੍ਰੇਸ਼ਨ ਅਫਸਰਸ ਦੀ ਜਿਹੜੀ ਕੈਪੈਸਿਟੀ ਆ ਇੰਨੇ ਲੋਕਾਂ ਨੂੰ ਡਿਟੇਨ ਕਰਨ ਦੀ, 2003 ਦੇ ਵਿੱਚ ਜਦ ਆਈਸ ਦਾ ਸਥਾਪਨਾ ਕੀਤੀ ਗਈ ਸੀ ਉਸ ਤੋਂ ਬਾਅਦ ਦੇ ਵਿੱਚ ਉਹ ਕਾਫੀ ਜ਼ਿਆਦਾ ਨੰਬਰ ਉਹਨਾਂ ਦੇ ਵਧੇ ਹੈਗੇ ਆ। ਸੋ 20 ਸਾਲ ਪਹਿਲਾਂ ਐਵਰੇਜ ਡੇਲੀ ਪਾਪੂਲੇਸ਼ਨ ਡਿਟੇਨਡ ਇਮੀਗ੍ਰੈਂਟਸ ਦੀ ਉਹ ਹੁੰਦੀ ਸੀ ਮਹਿਜ 7,000 ਤੇ ਅੱਜ ਕਹਿੰਦੇ ਵੀ ਜਦ ਇਹ ਦੇਖਿਆ ਗਿਆ ਤਾਂ ਇਹ ਹੁਣ 60,000 ਨੂੰ ਪਾਰ ਕਰ ਚੁੱਕੀ ਆ। ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਜਿਹੜੇ ਕਰੰਟ ਮੈਥਡ ਆ ਕਾਊਂਟਿੰਗ ਦਾ, ਉਹਦੇ ਹਿਸਾਬ ਦੇ ਨਾਲ 55,654 ਜਾਣਿਆਂ ਨੂੰ ਡਿਪੋਰਟ ਕਰਕੇ ਰੱਖਿਆ ਹੋਇਆ ਸੀ ਇੱਕ ਟਾਈਮ ਦੇ ਉੱਤੇ। ਰਾਸ਼ਟਰਪਤੀ ਟਰੰਪ 3,000 ਬੰਦਿਆਂ ਨੂੰ ਰੋਜ਼ਾਨਾ ਡਿਟੇਨ ਜਿਹੜਾ ਉਹ ਕਰਨਾ ਚਾਹੁੰਦੇ ਆ, ਪਰ ਉਸ ਤੋਂ ਅਜੇ ਕਾਫੀ ਦੂਰ ਨੇ। ਐਕਸਕਿਊਜ਼ ਮੀ। ਜਿੱਦਾਂ ਲੇਟੈਸਟ ਨੰਬਰ ਦੱਸ ਰਿਹਾ ਵੀ 380 ਜਾਣੇ ਪ੍ਰਤੀ ਦਿਨ ਇਹਨਾਂ ਨੇ ਹਾਲ ਦੀ ਘੜੀ ਡਿਟੇਨ ਜਿਹੜੇ ਉਹ ਕਰਨ 'ਚ ਕਾਮਯਾਬੀ ਉਹਨਾਂ ਨੂੰ ਮਿਲੀ ਹੈਗੀ ਆ। ਸੋ ਇਮੀਗ੍ਰੇਸ਼ਨ ਦੀਆਂ ਅਰੈਸਟ ਦੇ ਲਈ ਬਹੁਤ ਜ਼ਿਆਦਾ ਰਿਸੋਰਸਿਸ ਲੱਗਦੇ ਆ। ਟੈਕਸਪੇਅਰ ਮਨੀ ਪਾਣੀ ਵਾਂਗ ਜਿਹੜਾ ਇਸ ਦੇ ਵਿੱਚ ਬਹਾਇਆ ਜਾਂਦਾ ਆ। ਸਰਵੇਲੈਂਸ ਕਰਨੀ ਪੈਂਦੀ ਆ। ਫਿਰ ਕਿੰਨੀਆਂ ਜਿਹੜੀਆਂ ਲਾ ਇਨਫੋਰਸਮੈਂਟਸ ਆ ਉਹਨਾਂ ਦਾ ਸਹਾਰਾ ਲਿਆ ਜਾਂਦਾ ਆ। ਆਈਸ ਦੀ ਕਿਸੇ ਟਾਈਮ ਦੇ ਉੱਤੇ ਸਾਲਾਨਾ ਬਜਟ ਹੁੰਦਾ ਸੀ $8 ਬਿਲੀਅਨ ਤੇ ਹੁਣ ਇਸ ਨੂੰ ਟ੍ਰਿਪਲ ਕਰ ਦਿੱਤਾ ਗਿਆ ਆ $28 ਬਿਲੀਅਨ। ਇਸ ਤੋਂ ਇਲਾਵਾ ਜਿੱਦਾਂ ਹਰਜੋਤ ਸਿੰਘ ਜੀ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ 1 ਲੱਖ ਲੋਕਾਂ ਨੇ ਆਈਸ ਨੂੰ ਜੁਆਇਨ ਕਰਨ ਦੇ ਲਈ ਜਿਹੜੀਆਂ ਅਰਜ਼ੀਆਂ ਆ ਉਹ ਪਾਈਆਂ ਨੇ। ਉਹਨਾਂ ਚੋਂ ਕਿੰਨੇ ਜਾਣੇ ਅਪਲਾਈ ਦੇ ਵਿੱਚ ਉਹ ਪਾਸ ਹੋ ਕੇ ਉਹ ਬਣਦੇ ਨੇ, ਉਹ ਜਿਹੜੇ ਅੱਗੇ ਅਜੇ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਸੋ ਡਿਫੈਂਸ ਡਿਪਾਰਟਮੈਂਟ ਨੇ ਪਿਛਲੇ ਹਫਤੇ ਜਿਹੜਾ ਉਹ ਅਨਾਉਂਸ ਕੀਤਾ ਸੀ ਵੀ ਇੱਕ ਹੋਰ ਜਿਹੜੀ ਮਿਲਟਰੀ ਬੇਸ ਦੇ ਵਿੱਚ ਡਿਟੈਂਸ਼ਨ ਫੈਸਿਲਿਟੀ ਟੈਕਸਸ 'ਚ ਬਣਾਈ ਜਾ ਰਹੀ ਆ, ਜਿਹਦੀ ਕਪੈਸਿਟੀ 5,000 ਜਾਣਿਆਂ ਨੂੰ ਡਿਟੇਨ ਕਰਕੇ ਰੱਖਣ ਦੀ ਹੋਵੇਗੀ। ਇਮੀਗ੍ਰੈਂਟ ਐਡਵੋਕੇਟਸ ਉਹ ਜਦੋਂ ਤੋਂ ਟਰੰਪ ਹੁਣੀ ਸੱਤਾ ਦੇ ਵਿੱਚ ਆਏ ਆ ਉਹਨਾਂ ਨੇ ਗੁੱਸਾ ਹੀ ਜਿਹੜਾ ਉਹ ਜ਼ਾਹਰ ਕੀਤਾ ਆ। ਆਊਟਰੇਜ ਕਹਿੰਦੇ ਵੀ ਉਹਨਾਂ ਨੇ ਐਕਸਪ੍ਰੈਸ ਕੀਤੀ ਆ ਵੀ ਆਈਸ ਵਾਲੇ ਬਹੁਤ ਜ਼ਿਆਦਾ ਲੋਕਾਂ ਨੂੰ ਧੜਾ ਧੜ ਜਿਹੜਾ ਡਿਟੇਨ ਆ ਉਹ ਕਰ ਰਹੇ ਆ। ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਦੀ ਕੀਕਾ ਮਾਟੋਸ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੰਨੀ ਤੇਜ਼ੀ ਦੇ ਨਾਲ ਤੇ ਇੰਨੇ ਜ਼ਿਆਦਾ ਡਿਟੈਂਸ਼ਨ ਸਿਸਟਮਸ ਫੈਸਿਲਿਟੀਜ਼ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਤੇ ਇੰਨੇ ਵੱਡੇ ਵੱਡੇ ਪੱਧਰ ਤੇ, ਕਹਿੰਦੇ ਵੀ ਇਹ ਇਮੀਗ੍ਰੈਂਟ ਕਮਿਊਨਿਟੀਜ਼ ਨੂੰ ਟੈਰਰਾਈਜ਼ ਕਰਨ ਦੇ ਲਈ ਆ ਕਰੂਐਲਿਟੀ ਜਿਹੜੀ ਆ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਕੈਥਲੀਨ ਬੁਸ਼ ਜੋਸਫ ਜਿਹੜੀ ਐਨਾਲਿਸਟ ਆ, ਇੱਕ ਨਾਨ ਪਾਰਟੀਜ਼ਨ ਥਿੰਕ ਟੈਂਕ ਆ, ਉਹਨਾਂ ਨੇ ਇਹੀ ਕਿਹਾ ਵੀ ਪਿਛਲੀਆਂ ਐਡਮਿਨਿਸਟ੍ਰੇਸ਼ਨ ਦੇ ਰੈਕਰਡਸ ਦੇ ਮੁਕਾਬਲੇ ਡਿਟੈਂਸ਼ਨ ਲੈਵਲ ਲਗਾਤਾਰ ਵੱਡਾ ਜਿਹੜਾ ਉਹ ਹੁੰਦਾ ਜਾ ਰਿਹਾ ਆ ਤੇ ਕਹਿੰਦੇ ਵੀ ਟਵਾਈਸ ਐਜ਼ ਮੈਨੀ ਨਾਨ ਸਿਟੀਜ਼ਨਸ
ਉਹ ਡਿਟੇਨ ਜਿਹੜੇ ਉਹ ਕੀਤੇ ਗਏ ਆ, ਜਿਨੇ ਪ੍ਰੈਜ਼ੀਡੈਂਟ ਓਬਾਮਾ ਦੇ ਕਾਰਜਕਾਲ ਦੇ ਵਿੱਚ ਜਿਹੜੇ ਉਹ ਹੋਏ ਸੀਗੇ। ਸੋ ਇਹ ਕਹਿੰਦੇ ਵੀ ਰਾਸ਼ਟਰਪਤੀ ਟਰੰਪ ਹੋਣੀ 1 ਲੱਖ ਡਿਟੈਂਸ਼ਨ ਬੈਡਸ ਜਿਹੜੇ ਆ ਉਹ ਬਣਾਉਣ ਦਾ ਉਹਨਾਂ ਦਾ ਟੀਚਾ ਆ, ਪਰ ਇਸ ਮੌਕੇ 60,000 ਤੋਂ ਵੱਧ ਲੋਕਾਂ ਨੂੰ ਡਿਟੇਨ ਕਰਕੇ ਰੱਖਿਆ ਆ। ਇਹ 40,000 ਜਿਹੜਾ ਆંકੜਾ ਇਹਨਾਂ ਨੇ ਅਜੇ ਹੋਰ ਵਧਾਉਣਾ ਆ। ਸੋ ਇੱਥੋਂ ਇਹੀ ਪਤਾ ਲੱਗਦਾ ਆ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਅਜੇ ਕੋਈ ਵੀ ਆਪਾਂ ਨੂੰ ਢਿੱਲ ਆਉਂਦੀ ਨਜ਼ਰ ਨਹੀਂ ਆਵੇਗੀ। H1B ਵੀਜ਼ੇ ਤੋਂ ਬਾਅਦ ਜਿਹੜਾ EB-5 ਵੀਜ਼ਾ ਪ੍ਰੋਗਰਾਮ ਆ, ਉਹਦੇ ਵਿੱਚ ਵੀ USCIS ਨੇ ਦੱਸਿਆ ਆ ਵੀ ਉਹ ਨਵੇਂ ਇਨਵੈਸਟਮੈਂਟ ਰੂਲਸ ਜਿਹੜੇ ਗ੍ਰੀਨ ਕਾਰਡ ਐਪਲੀਕੈਂਟਸ ਦੇ ਆ ਉਹ ਦੱਸਣ ਜਾ ਰਹੇ ਆ ਡਿਟੇਲ ਦੇ ਵਿੱਚ। ਇਹ ਨਵੰਬਰ ਤੋਂ ਲਾਗੂ ਹੋ ਸਕਦਾ ਹੈਗਾ ਆ। ਨਵੇਂ ਉਹਨੇ ਰਿਲੀਜ਼ ਕਰਨੇ ਆ ਨਵੰਬਰ ਦੇ ਵਿੱਚ EB-5 ਰੈਗੂਲੇਸ਼ਨਸ, ਤਾਂ ਕਿ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਉਹ ਕਿਸ ਤਰ੍ਹਾਂ ਇਨਵੈਸਟ ਕਰਕੇ ਆਪਣੇ ਗ੍ਰੀਨ ਕਾਰਡ ਦੇ ਲਈ ਐਲੀਜੀਬਲ ਹੋ ਸਕਦੇ ਹੈਗੇ ਆ। EB-5 ਜਿਹੜਾ ਵੀਜ਼ਾ ਪ੍ਰੋਗਰਾਮ ਆ ਉਹ 1 ਮਿਲੀਅਨ ਤੇ 50,000 ਜਿਹੜਾ ਕੈਪੀਟਲ ਰਿਕੁਆਇਰ ਕਰਦਾ, ਜਿਹੜੇ ਖਾਸ ਕਰਕੇ ਇੰਡੀਆ ਤੋਂ ਆਉਂਦੇ ਆ। ਯੂਰਪੀਅਨ ਯੂਨੀਅਨ ਦੇ ਮੁਲਕ ਤੇ ਕੈਨੇਡਾ ਦਾ ਜਿਹੜਾ ਅਮਾਊਂਟ ਬਹੁਤ ਘੱਟ ਆ, ਆਪਾਂ ਇਮੀਗ੍ਰੇਸ਼ਨ ਸ਼ੋਜ਼ ਦੇ ਵਿੱਚ ਦੱਸਦੇ ਰਹਿੰਦੇ ਆ। ਜਦ ਕਿ ਕਹਿੰਦੇ ਟਾਰਗੇਟਡ ਇੰਪਲੋਇਮੈਂਟ ਏਰੀਆ ਜਿਹੜੇ ਉੱਥੇ $8 ਮਿਲੀਅਨ ਤੱਕ ਵੀ ਜਿਹੜਾ ਰਿਕੁਆਇਰਡ ਹੈਗਾ ਆ। ਸੋ ਵੱਖ-ਵੱਖ ਏਰੀਏ ਦੇ ਵਿੱਚ ਵੱਖ-ਵੱਖ ਅਮਾਊਂਟ ਰਿਕੁਆਇਰਡ ਆ। ਇਹਦੇ ਬਾਰੇ ਵੀ ਨਵੰਬਰ ਮਹੀਨੇ ਦੇ ਵਿੱਚ ਉਹ ਨਵੇਂ ਰੂਲ ਲਾਉਣ ਜਾ ਰਹੇ ਆ। ਕਹਿੰਦੇ ਵੀ ਕਾਰਨ ਇਹ ਆ ਵੀ ਉਹਦਾ ਨਾਂ ਰੱਖਿਆ ਗਿਆ EB-5 ਰਿਫਾਰਮ ਤੇ ਇੰਟੈਗ੍ਰਿਟੀ ਐਕਟ ਆਫ 2022 ਵੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਮਿਸਯੂਜ਼ ਹੋਇਆ ਹੈਗਾ ਆ। ਬਾਕੀ ਆਈਸ ਵੱਲੋਂ ਜਿਹੜੇ ਲੋਕ ਅਰੈਸਟ ਕੀਤੇ ਜਾ ਰਹੇ ਆ ਉਹਨਾਂ ਦੀ ਉਹਨਾਂ 'ਚ ਇੱਕ ਗੱਲ ਚੰਗੀ ਵੀ ਆ ਵੀ ਆਈਸ ਵਾਲਿਆਂ ਨੇ ਹੂਸਟਨ ਦਾ ਜਿਹੜਾ ਆਫਿਸ ਆ ਉਹਨਾਂ ਨੇ 350 ਦੇ ਕਰੀਬ ਗੈਂਗ ਮੈਂਬਰਸ ਅਰੈਸਟ ਕੀਤੇ ਆ। ਇਹ ਇਕੱਲੇ MS-13 ਨਹੀਂ, ਇਹਦੇ ਬਿਨਾਂ ਹੋਰ ਵੀ ਬਹੁਤ ਸਾਰੇ ਆ ਜਿਨ੍ਹਾਂ ਦੇ ਵਿੱਚ ਕਨਵਿਕਟਡ ਮਰਡਰਸ ਆ, ਚਾਈਲਡ ਪ੍ਰੀਡੇਟਰਸ ਹੈਗੇ ਆ। ਇੱਕ ਮਾਈਗ੍ਰੈਂਟ ਇਦਾਂ ਦਾ ਵੀ ਅਰੈਸਟ ਕੀਤਾ ਗਿਆ ਜਿਹੜਾ ਅਮਰੀਕਾ 'ਚ 40 ਵਾਰੀ ਐਂਟਰ ਹੋਇਆ, 40 ਵਾਰੀ ਗਿਆ ਬਾਹਰ ਤੇ 40 ਵਾਰੀ ਜਿਹੜਾ ਆ ਉਹ ਐਂਟਰ ਹੋਇਆ ਹੈਗਾ। ਟੋਟਲ 356 ਜਿਹੜੇ ਗੈਂਗ ਮੈਂਬਰਸ ਜਿਨ੍ਹਾਂ ਦਾ ਕਹਿੰਦੇ ਕਲੈਕਟਿਵਲੀ 1685 ਕ੍ਰਾਈਮ ਦੇ ਵਿੱਚ ਉਹ ਇਨਵੋਲਵ ਸੀ, ਜਿਹਦੇ ਵਿੱਚ ਮਰਡਰ ਸੀ, ਚਾਈਲਡ ਸੈਕਸ ਕ੍ਰਾਈਮ ਸੀ, ਸੈਕਸ ਟ੍ਰੈਫਿਕਿੰਗ ਸੀ, ਆਰਸਨ, ਥੈਫਟ, ਇਦਾਂ ਦੇ ਜਿਹੜੇ ਇਦਾਂ ਦੇ ਕੰਮਾਂ ਦੇ ਵਿੱਚ ਉਹ ਇਨਵੋਲਵ ਸੀ। ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੌਗਲਿਨ ਜੋ ਆ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਰੈਸਟ ਹੋਣ ਦਾ ਐਡਾ ਵੱਡਾ ਕਾਰਨ ਇਹ ਆ ਵੀ ਅਸੀਂ ਇਨਫੋਰਸਮੈਂਟ ਅਗਰੈਸਿਵਲੀ ਕਰ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਹ ਮੇਜਰ ਬਲੋ ਹੈਗਾ ਟ੍ਰਾਂਸਨੈਸ਼ਨਲ ਕ੍ਰਿਮੀਨਲ ਗੈਂਗਸ ਨੂੰ ਜੋ USA ਦੇ ਵਿੱਚ ਆਪਰੇਟ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਤੇ ਸੈਕਟਰੀ ਨੋਇਮ ਉਹਨਾਂ ਨੇ ਧੰਨਵਾਦ ਕੀਤਾ ਆ ਵੀ ਉਹ ਸਾਡਾ ਜਿਹੜਾ ਇਸ ਕੰਮ ਦੇ ਵਿੱਚ ਸਾਥ ਦੇ ਰਹੇ ਹੈਗੇ ਆ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ ਆ ਰਹੀ ਆ ਆਸਟਨ ਟੈਕਸਸ ਤੋਂ, ਜਿੱਥੇ ਇੱਕ ਵਾਰੀ ਫੇਰ ਇੱਕ ਹੋਰ ਗੋਲੀਕਾਂਡ ਵਾਪਰਿਆ ਆ ਜਿਸ ਕਰਕੇ 3 ਜਾਣਿਆਂ ਦੀ ਮੌਤ ਹੋਈ ਆ। ਸਸਪੈਕਟ ਨੂੰ ਜਿਸਨੇ ਗੋਲੀਕਾਂਡ ਨੂੰ ਅੰਜਾਮ ਦਿੱਤਾ ਆ ਉਸ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਟਾਰਗੇਟ ਦੇ ਸਟੋਰ ਤੇ ਇਹ ਜਿਹੜਾ ਗੋਲੀਕਾਂਡ ਵਾਪਰਿਆ ਦੱਸਿਆ ਜਾਂਦਾ ਆ। ਕਹਿੰਦਾ ਵੀ ਹਮਲਾਵਰ ਉਸਨੇ ਜਿਹੜੀ ਗੱਡੀ ਆ ਉਹ ਚੋਰੀ ਕੀਤੀ ਤੇ ਕਾਰ ਜਿਹੜੀ ਉਹ ਬਾਅਦ ਦੇ ਵਿੱਚ ਕ੍ਰੈਸ਼ ਕੀਤੀ। ਫਿਰ ਇੱਕ ਹੋਰ ਗੱਡੀ ਜਿਹੜੀ ਉਹ ਚੋਰੀ ਕੀਤੀ, ਉੱਥੋਂ ਜਦੋਂ ਗੋਲੀਕਾਂਡ ਕਰਕੇ ਉੱਥੋਂ ਦੌੜ ਰਿਹਾ ਸੀਗਾ। 3 ਜਾਣਿਆਂ ਦੀ ਹੁਣ ਤੱਕ ਮੌਤ ਦੀ ਖਬਰ ਆ ਰਹੀ ਹੈ। ਕੱਲ ਉੱਥੋਂ ਦੇ ਲੋਕਲ ਟਾਈਮ 2:15 ਵਜੇ ਇਹ ਗੋਲੀਕਾਂਡ ਵਾਪਰਿਆ। 32 ਸਾਲਾਂ ਦਾ ਸਸਪੈਕਟ ਆ, ਉਹਦਾ ਨਾਮ ਅਜੇ ਸ਼ਾਇਦ ਉਹਨਾਂ ਨੇ ਜਿਹੜਾ ਉਹ ਨਹੀਂ ਦੱਸਿਆ ਹੈਗਾ ਤੇ ਪੁਲਿਸ ਨੇ ਉਸ ਨੂੰ ਕਸਟਡੀ 'ਚ ਲੈਣ ਦੇ ਲਈ ਉਸ ਨੂੰ ਟੇਜ਼ਰ ਜਿਹੜਾ ਉਹ ਮਾਰਿਆ ਸੀਗਾ। ਆਸਟਨ ਟ੍ਰੈਵਿਸ ਕਾਉਂਟੀ ਦੇ ਜਿਹੜੇ EMS ਆ, ਪਹਿਲਾਂ ਉਹਨਾਂ ਨੇ ਰਿਪੋਰਟ ਕੀਤਾ ਸੀਗਾ ਵੀ 4 ਵਿਕਟਮ ਆ, ਪਰ ਬਾਅਦ ਦੇ ਵਿੱਚ ਇਹ ਨੰਬਰ ਨੂੰ ਕਰੈਕਟ ਕਰਕੇ ਉਹਨਾਂ ਨੇ 3 ਜਿਹੜਾ ਉਹ ਕਰ ਦਿੱਤਾ ਸੀਗਾ। ਸੋ ਟਾਰਗੇਟ ਵਾਲਿਆਂ ਨੇ ਕਿਹਾ ਵੀ ਅਸੀਂ ਅਜਿਹੀ ਹਿੰਸਾ ਤੋਂ ਬੜੇ ਸਾਡਾ ਦਿਲ ਵੀ ਜਿਹੜਾ ਇਸ ਦੇ ਵਿੱਚ ਟੁੱਟਾ ਆ ਤੇ ਜੋ ਇਸ ਦੇ ਵਿੱਚ ਵਿਕਟਮ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ, ਉਹਨਾਂ ਦੇ ਲਵਡ ਵਨਸ ਦੇ ਨਾਲ ਸਾਡੀ ਹਮਦਰਦੀ ਜਿਹੜੀ ਉਹ ਹੈਗੀ ਆ। ਸੋ 32 ਸਾਲਾਂ ਦਾ ਇਹ ਬੰਦਾ ਸੀ ਜਿਸ ਨੇ ਇਹ ਗੋਲੀਕਾਂਡ ਨੂੰ ਅੰਜਾਮ ਦਿੱਤਾ। 3 ਜਾਣਿਆਂ ਦੀ ਮੌਤ ਹੋਈ ਆ ਤੇ ਖੁਦ ਇਸ ਟਾਈਮ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਦੱਸਿਆ ਜਾਂਦਾ ਆ। ਜੀ, ਜਦੋਂ ਤੋਂ ਹੀ ਬਿਗ ਬਿਊਟੀਫੁਲ ਬਿੱਲ ਜਿਹੜਾ ਪਾਸ ਹੋਇਆ ਆ ਉਸ ਤੋਂ ਬਾਅਦ US ਦੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰਸ ਜਿਹੜੀਆਂ ਆਪਣੀਆਂ ਟਾਊਨ ਹਾਲ ਮੀਟਿੰਗ ਕਰਦੇ ਆ
ਉੱਥੇ ਉਹਨਾਂ ਨੂੰ ਕਾਫੀ ਹੈਕਲ ਕੀਤਾ ਜਾਂਦਾ ਹੈ, ਕਾਫੀ ਉਹਨਾਂ ਦਾ ਜਿਹੜਾ ਵਿਰੋਧ ਹੋ ਰਿਹਾ ਆ। ਹੁਣੇ ਇੱਕ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ, ਇਹ ਕੈਲ ਮੈਟਰਸ ਰਿਪੋਰਟ ਕਰ ਰਿਹਾ ਵੀ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਰਿਪਬਲਿਕਨ ਰਿਪਰੈਜ਼ੈਂਟੇਟਿਵ ਡਗ ਲਾਮਲਫਾ ਜੋ ਆ, ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਵਿਰੋਧ ਕੀਤਾ ਗਿਆ। ਇਹ ਚੀਕੋ ਵਾਲੇ ਏਰੀਏ ਦੇ ਆ, ਜੋ ਯੂਬਾ ਯੂਟਾ ਸਿਟੀ ਸਿਟੀ ਦੇ ਦੇ ਨਗਰ ਇਲਾਕੇ ਆ। ਕੀਰਤਨ ਤੇ ਵੀ ਕਈ ਵਾਰੀ ਆਏ ਆ, ਉੱਥੇ ਉਹਨਾਂ ਨਾਲ ਗੱਲਬਾਤ ਜੀ। ਵੀ ਜਿਹੜੀ ਹੋਈ ਸੋ ਸੀ। ਚੀਕੋ ਐਲਕਸ ਲੌਜ ਦੇ ਵਿੱਚ ਇਹਨਾਂ ਦੀ ਟਾਊਨ ਹਾਲ ਮੀਟਿੰਗ ਸੀ, ਜਿੱਥੇ 600 ਤੋਂ ਵੱਧ ਲੋਕ ਪਹੁੰਚੇ ਹੋਏ ਸੀ। ਸਾਰਿਆਂ ਨੇ ਝੰਡੀਆਂ ਫੜੀਆਂ ਹੋਈਆਂ ਸੀਆਂ ਵੀ ਯੂ ਆਰ ਸਪੋਰਟਿੰਗ ਡਿਕਟੇਟਰ, ਯੂ ਆਰ ਲਾਈਂਗ। ਸੋ ਇਦਾਂ ਦੇ ਜਿਹੜੇ ਫੜੇ ਹੋਏ ਸੀ, ਖਾਸ ਕਰਕੇ ਕਿਉਂਕਿ ਉਹ ਏਰੀਆ ਆ, ਉੱਥੇ ਲੋਕ ਮੈਡੀਕੇਅਰ ਤੇ ਮੈਡੀਕਲ ਦੇ ਉੱਤੇ ਬਹੁਤ ਡਿਪੈਂਡ ਕਰਦੇ ਹੈਗੇ ਆ। ਬਿਲੀਅਨਸ ਆਫ ਡਾਲਰ ਦਾ ਜਿਹੜਾ ਕੱਟ ਆ ਉਹ ਕੀਤਾ ਗਿਆ। 650 ਦੇ ਕਰੀਬ ਲੋਕ ਕਹਿੰਦੇ ਪਹੁੰਚੇ ਹੋਏ ਸੀ। ਬਿਲੀਅਨਸ ਨਹੀਂ, 1.1 ਟ੍ਰਿਲੀਅਨ ਡਾਲਰ ਦੀ ਫੈਡਰਲ ਸਪੈਂਡਿੰਗ ਮੈਡੀਕੇਡ, ਮੈਡੀਕੇਅਰ ਤੇ ਹੋਰ ਅਫੋਰਡੇਬਲ ਕੇਅਰ ਐਕਟ ਦੇ ਆਉਣ ਵਾਲੇ ਦਹਾਕੇ ਦੇ ਲਈ ਇਹ ਕੱਟ ਕਰ ਦਿੱਤਾ ਗਿਆ ਹੈਗਾ ਆ। ਜਿਹੜੇ ਰਿਪਰੈਜ਼ੈਂਟੇਟਿਵ ਲਾ ਮਲਫਾ ਆ, ਇਹਨਾਂ ਨੇ ਸਪੋਰਟ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਆ। ਸੋ ਇਹ ਤੋਂ ਇਹ ਲੱਗਦਾ ਵੀ ਆਉਣ ਵਾਲੀਆਂ ਜਿਹੜੀਆਂ ਨਵੰਬਰ 2026 ਦੀਆਂ ਇਲੈਕਸ਼ਨਸ ਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਰਿਪਬਲਿਕਨ ਕਾਂਗਰਸਮੈਨ ਹੈਗੇ ਆ ਜਾਂ ਕਾਂਗਰਸ ਵਿਮਨ ਆ, ਉਹਨਾਂ ਦੇ ਉੱਤੇ ਇਹਦਾ ਅਸਰ ਬਹੁਤ ਜ਼ਿਆਦਾ ਪੈਣ ਜਾ ਰਿਹਾ ਹੈ। ਕਿਉਂਕਿ ਚੱਕਰ ਇਹ ਆ ਵੀ ਹਜੇ ਜਿਹੜੀ ਇਹ ਕੱਟ ਕੀਤਾ ਗਿਆ, ਇਹ ਲਾਗੂ ਅਗਲੇ ਸਾਲ ਜਾਂ ਉਹ ਤੋਂ ਅਗਲੇ ਸਾਲਾਂ 'ਚ ਹੋਣਾ ਆ। ਲੋਕਾਂ ਨੂੰ ਥੋੜੀ ਦੇਰ ਬਾਅਦ ਪਤਾ ਲੱਗਣਾ ਹੈ, ਜਦੋਂ ਉਹਨਾਂ ਦੀਆਂ ਇੰਸ਼ੋਰੈਂਸਸ, ਮੈਡੀਕਲ, ਮੈਡੀਕੇਅਰ ਕੱਟ ਹੋਣੇ ਆ, ਜਾਂ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪੈਣੇ ਆ, ਜਾਂ ਉਹਨਾਂ ਦੇ ਜਿਹੜੀਆਂ ਸਰਵਿਸਿਜ਼ ਦੇ ਵਿੱਚ ਕੱਟ ਹੋਣੇ ਹੈਗੇ ਆ। ਇਦਾਂ ਹੀ ਇੱਕ ਨਬਰਾਸਕਾ ਦੇ ਵਿੱਚ ਵੀ ਹੋਈ ਸੀ ਮੀਟਿੰਗ, ਉੱਥੇ ਵੀ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋਇਆ ਸੀਗਾ। ਸੋ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ, ਉਹ ਇਹਦਾ ਫਾਇਦਾ ਚੱਕ ਰਹੇ ਹੈਗੇ ਆ ਤੇ ਉਹ ਪੂਰਾ ਲੋਕਾਂ 'ਚ ਪ੍ਰਚਾਰ ਰਿਹਾ ਵੀ ਦੇਖੋ ਤੁਹਾਡਾ ਆਹ ਜਿਹੜਾ ਨੁਕਸਾਨ ਆ ਇਸ ਬਿੱਲ ਦੇ ਅੰਦਰ ਹੋ ਰਿਹਾ ਹੈਗਾ। ਜੀ, ਇੱਕ ਬਹੁਤ ਹੀ ਕੁਇਕ ਬ੍ਰੇਕ ਜਿਹੜੀ ਆ ਉਹ ਆਪਾਂ ਲਵਾਂਗੇ, ਤੇ ਉਸ ਤੋਂ ਬਾਅਦ ਦੇ ਵਿੱਚ ਵਾਪਸ ਜਿਹੜਾ ਉਹ ਆਪਾਂ ਪਰਤਦੇ ਹਾਂ, ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ ਦੇ ਵਿੱਚ ਇਦਾਂ ਹੀ ਜਾਰੀ ਰਹੇਗਾ।
ब्रेक तो बाद एक बारी फिर आप सबका स्वागत है प्रोग्राम अपडेट अमेरिका। हरजोत सिंह जी स्वागत है, सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਕਾਫੀ ਵਧੀਆ ਖਬਰ ਆ, ਪੋਜ਼ਿਟਿਵ ਖਬਰ ਹੈਗੀ ਆ, ਆਸਟ੍ਰੇਲੀਆ ਤੋਂ ਆ ਰਹੀ ਆ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦਾ ਜਿਹੜਾ ਕ੍ਰਿਕਟਰ ਆ ਬ੍ਰੈਟ ਲੀ, ਉਹ ਜਦੋਂ ਆਪਣੇ ਪ੍ਰਸ਼ੰਸਕਾਂ ਨੂੰ ਮਿਲ ਰਿਹਾ ਸੀ ਤੇ ਉੱਥੇ ਇੱਕ ਛੋਟਾ ਜਿਹਾ ਬੱਚਾ ਸੀ ਸਰਦਾਰ, ਜਿਹਨੇ ਪਟਕਾ ਬੰਨਿਆ ਹੋਇਆ ਸੀ ਤੇ ਉਹਨੂੰ ਹੱਥ ਜੋੜ ਕੇ ਉਹ ਕਹਿੰਦਾ ਸਰਦਾਰ ਜੀ ਸਤਿ ਸ੍ਰੀ ਅਕਾਲ। ਸੋ ਉਹ ਵੀਡੀਓ ਜਿਹੜੀ ਬੜੀ ਵਾਇਰਲ ਹੋਈ ਤੇ ਉਹ ਮੁੰਡੇ ਨੇ ਵੀ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਜਿਹੜੀ ਆ ਉਹਨੂੰ ਸਤਿ ਸ੍ਰੀ ਅਕਾਲ ਕੀਤੀ। ਮੇਰੇ ਖਿਆਲ ਨਾਲ 4-5 ਸਾਲ ਦਾ ਹੀ ਉਹ ਬੱਚਾ ਸੀਗਾ। ਬਿਲਕੁਲ। ਹੁਣ ਇਹ ਖਬਰ ਆ ਰਹੀ ਆ ਵੀ ਆਸਟ੍ਰੇਲੀਆ ਦੇ ਵਿੱਚ ਜਿਹੜਾ ਸਿੰਘ ਨਾਮ ਆ ਉਹਨ ਓਵਰਟੇਕ ਕਰ ਲਿਆ ਆ ਸਮਿਥ ਨਾਮ ਨੂੰ। ਸਪੋਰਟਸ ਦੇ ਵਿੱਚ ਜਿਹੜੇ ਕ੍ਰਿਕਟ ਜਿਹੜੇ ਰਜਿਸਟ੍ਰੇਸ਼ਨ ਆ ਉਹਦੇ ਵਿੱਚ ਟੋਟਲ ਕਹਿੰਦੇ ਵੀ 4262 ਪਲੇਅਰ ਜਿਹੜੇ ਆ ਰਜਿਸਟਰਡ ਹੋਏ ਆ 2023-2024 ਦੇ ਵਿੱਚ। ਉਹਨਾਂ ਦੇ ਵਿੱਚੋਂ ਜਿਹੜੇ ਸਿੰਘ ਨਾਮ ਆ ਸਿੰਘ ਨਾਮ 4262 ਤੇ 2364 ਜਿਹੜੇ ਆ ਉਹ ਸਮਿਥ ਨਾਮ ਜਿਹੜੇ ਰਜਿਸਟਰ ਹੋਏ ਆ। ਸੋ ਇੱਕ ਤਾਂ ਇਹ ਬਹੁਤ ਗੁੱਡ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਸਿੱਖ ਆ, ਪੰਜਾਬੀ ਆ, ਉਹ ਸਪੋਰਟਸ ਵੱਲ ਜਾ ਰਹੇ ਆ। ਤੇ ਦੂਸਰੀ ਇਸ ਤੋਂ ਵੀ ਵੱਡੀ ਗੱਲ ਆ ਵੀ ਦੇਖੋ ਆਸਟ੍ਰੇਲੀਆ ਵਰਗੇ ਮੁਲਕ ਚ ਆ ਕੇ ਵੀ ਦੇਖੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉਹਨਾਂ ਨੇ ਓਵਰਟੇਕ ਕਰ ਲਿਆ ਹੈਗਾ। ਬਿਲਕੁਲ ਨਹੀਂ, ਹਰਜੋਤ ਸਿੰਘ ਜੀ ਆਪਣੇ ਸਾਰੇ ਜਣੇ ਜਾਣਦੇ ਆ ਕ੍ਰਿਕਟ ਦੇ, ਬਹੁਤ ਲੋਕ ਫੈਨ ਨੇ, ਸ਼ੌਕੀਨ ਨੇ, ਖੇਲਦੇ ਵੀ ਆ। ਤੇ ਆਸਟ੍ਰੇਲੀਆ ਦੇ ਵਿੱਚ ਕ੍ਰਿਕਟ ਦਾ ਜਿਹੜਾ ਸੀਨ ਆ ਉਹ ਬਹੁਤ ਬੈਟਰ ਆ ਬਾਕੀਆਂ ਦੇ ਜਿਹੜਾ ਮੁਕਾਬਲੇ। ਹੁਣ ਉੱਦਾਂ ਦੇਖਿਆ ਜਾਵੇ US ਦੀ ਕ੍ਰਿਕਟ ਟੀਮ ਦੇ ਵਿੱਚ ਵੀ ਕਈ ਸਿੱਖ ਨੇ ਜਿਹੜੇ ਉਹ ਖੇਲਦੇ ਆ। ਅਜੇ ਉਹਨਾਂ ਦੀ ਟੀਮ ਐਡੀ ਤਗੜੀ ਸਟਰੋਂਗ ਨਹੀਂ, ਪਰ ਹੌਲੀ ਹੌਲੀ ਜਿਹੜੀ ਉਹ ਬਣ ਜਾਊਗੀ। ਫੀਲਡ ਹਾਕੀ ਦੇ ਵਿੱਚ ਵੀ ਆਪਣੇ ਜਿਹੜੇ ਸਿੱਖ ਆ, ਪੰਜਾਬੀ ਆ, ਉਹ ਆਪਣਾ ਨਾਮਣਾ ਖੱਟ ਰਹੇ ਹੈਗੇ ਆ। ਸੋ ਇਹ ਜਿਹੜਾ ਹੋਇਆ, ਸਮਿਥ ਬਹੁਤ ਕਾਮਨ ਨਾਮ ਆ ਉੱਥੇ, ਕਹਿ ਲਓ ਵੀ ਆਸਟ੍ਰੇਲੀਆ ਦੇ ਵਿੱਚ। ਤੇ ਪਰ ਉੱਥੇ ਜਿਹੜੇ ਸਿੰਘਾਂ ਦੀ ਹੁਣ ਚੜ੍ਹਾਈ ਹੋ ਗਈ ਹੈ ਕ੍ਰਿਕਟ ਦੇ ਵਿੱਚ, ਜ਼ਿਆਦਾ ਜਿਹੜੇ ਆ ਉਹ ਇਸ ਦੇ ਵਿੱਚ ਐਡ ਹੋਏ ਆ। ਆਸਟ੍ਰੇਲੀਆ ਤੋਂ ਇੱਕ ਹੋਰ ਚੀਜ਼ਾਂ ਚੱਲ ਰਹੀਆਂ, ਇਮੀਗ੍ਰੇਸ਼ਨ ਦਾ ਰੌਲਾ ਸਾਰੇ ਪਾਸੇ ਦੁਨੀਆ ਦੇ ਵਿੱਚ ਬਹੁਤ ਜਿਹੜਾ ਉਹ ਹੈਗਾ ਆ। ਉੱਥੇ ਪੈਲਸਟੀਨੀਅਨਸ ਦੇ ਦੁਆਰਾ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਟੈਸਟ ਉੱਥੇ ਹੋਇਆ ਸੀ, ਜਿੱਥੇ ਹਜ਼ਾਰਾਂ ਹੀ ਲੱਖਾਂ ਦੀ ਸੰਖਿਆ ਦੇ ਵਿੱਚ ਲੋਕ ਪਹੁੰਚੇ। ਹੁਣ ਜਿਹੜੀ ਆਸਟ੍ਰੇਲੀਆ ਦੀ ਫੌਜ ਵੱਲੋਂ ਜਾਂ ਉਹਨਾਂ ਦੇ ਨਾਲ ਜੁੜੇ ਲੋਕਾਂ ਦੇ ਵੱਲੋਂ ਉੱਥੇ ਇੱਕ ਹੋਰ ਆਮ ਉੱਥੋਂ ਦੇ ਲੋਕਾਂ ਦਾ ਇੱਕ ਰੈਲੀ ਆ ਉਹ ਐਲਾਨੀ ਗਈ ਹੈਗੀ ਆ। ਸੋ ਜਿਹੜੇ ਆਸਟ੍ਰੇਲੀਅਨ ਸੀਗੇ ਉਹ ਕਹਿ ਰਹੇ ਸੀਗੇ ਵੀ ਬਈ ਮਾਹੌਲ ਥੋੜਾ ਜਿਹਾ ਉੱਥੇ ਗਰਮਾ ਰਿਹਾ ਆ, ਸੋ ਥੋੜਾ ਜਿਹਾ ਜਿਹੜਾ ਸੁਚੇਤ ਜਿਹੜਾ ਉਹ ਰਹੋ। ਬੀਤੇ ਦਿਨਾਂ ਦੇ ਵਿੱਚ ਆਸਟ੍ਰੇਲੀਆ 'ਚ ਇਹ ਵੀ ਨਿਊਜ਼ ਵਗੈਰਾ ਜਿਹੜੀਆਂ ਆਈਆਂ ਸੀ, ਕੁੱਟਮਾਰ ਵੀ ਜਿਹੜੀ ਆ ਉਹ ਹੋਈ ਸੀ। ਜਿੱਦਾਂ ਪਹਿਲੇ ਦੇ ਵਿੱਚ ਹੁਣੇ ਇੱਕ ਬਜ਼ੁਰਗ ਦੀ ਕੁੱਟਮਾਰ ਦੀ ਖਬਰ ਦੇਖ ਰਹੇ ਸੀਗੇ ਵੀ ਉਹ ਹੋਇਆ ਆ। ਇਸੇ ਤਰੀਕੇ ਦੇ ਨਾਲ ਆਸਟ੍ਰੇਲੀਆ 'ਚ ਵੀ ਜਿਹੜੇ ਕਈ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਕੁੱਟਮਾਰ ਦੀਆਂ ਨਿਊਜ਼ ਜਿਹੜੀਆਂ ਉਹ ਆਈਆਂ ਸੀਗੀਆਂ। ਸੋ ਇੱਕ ਪਾਸੇ ਪੋਜ਼ੀਟਿਵ ਨਿਊਜ਼ ਜਿਹੜੀ ਬਹੁਤ ਵਧੀਆ ਆ ਵੀ ਜਿਹੜੇ ਸਿੰਘ ਆ ਉਹਨਾਂ ਨੇ ਓਵਰਟੇਕ ਕਰ ਲਿਆ ਸਮਿਥ ਨੂੰ ਕ੍ਰਿਕਟ ਦੀ ਰਜਿਸਟ੍ਰੇਸ਼ਨ ਦੇ ਵਿੱਚ। ਪਰ ਉੱਥੇ ਨਾਲ ਦੇ ਨਾਲ ਮਾਹੌਲ ਹੋਰ ਪਾਸੇ ਵੀ ਜਿਹੜਾ ਉਹ ਗਰਮਾ ਰਿਹਾ ਹੈ, ਕਹਿ ਲਓ ਵੀ ਉਹ ਜਿਹੜਾ ਉਹ ਤਿੱਖਾ ਹੁੰਦਾ ਜਾ ਰਿਹਾ ਹੈਗਾ। ਇਸੇ ਤਰ੍ਹਾਂ ਜੇ ਸਪੋਰਟ ਦੀ ਗੱਲ ਕਰਦੇ ਜਾਈਏ, ਮਿਆਮੀ ਦੇ ਵਿੱਚ ਜਿਹੜੀ ਆ ਉੱਥੇ ਦੀ ਇੱਕ ਗੋਲਫ ਦੀ ਜਿਹੜੀ ਟੀਮ ਹੈਗੀ ਆ, ਉਹਨਾਂ ਨੇ ਆਪਣੀ ਇੱਕ ਪੰਜਾਬੀ ਕੁੜੀ ਐਸ਼ਲੀਨ ਕੌਰ ਉਸ ਨੂੰ ਜੁਆਇਨ ਕੀਤਾ ਆ, ਜੋ ਕਿ ਹੂਸਟਨ ਦੀ ਰਹਿਣ ਵਾਲੀ ਹੈਗੀ ਆ। ਹੁਣ ਉਹ ਉੱਥੇ ਜੋ ਮਿਆਮੀ ਦੀ ਟੀਮ ਆ ਉਸ ਦੇ ਵਿੱਚ ਉਹ ਹਿੱਸਾ ਲਵੋਗੇ। ਇਹ ਵੀ ਇੱਕ ਬੜੀ ਵੱਡੀ ਜਿਹੜੀ ਅਚੀਵਮੈਂਟ ਹੈਗੀ ਹੈ ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਗੱਲ ਕਰਦੇ ਜਾਈਏ, ਇੱਕ ਗੁੱਡੀਆਂ ਜੀਆਂ ਬਹੁਤ ਮਸ਼ਹੂਰ ਜੀਆਂ ਆ ਲਬੂਬੂਜ਼ ਕਰਕੇ, ਉਹ ਕੈਲੀਫੋਰਨੀਆ ਦੇ ਵਿੱਚ ਉਹਦੀ ਗੁੱਡੀਆਂ ਦੀ ਜਿਹੜੀ ਉਹ ਚੋਰੀ ਹੋਈ ਜਿਹੜੀ ਹੋ ਗਈ ਸੀ। ਸੋ $30,000 ਦੀਆਂ ਕਹਿੰਦੇ ਵੀ ਜਿਹੜਾ ਸਮਾਨ ਆ ਲਬੂਬੂਜ਼ ਆ ਉਹਨਾਂ ਨੂੰ ਰਿਕਵਰ ਕੀਤਾ ਗਿਆ ਆ ਕੈਲੀਫੋਰਨੀਆ ਦੇ ਵਿੱਚ। ਇੱਕ ਵੱਡੀ ਪੁਲਿਸ ਦੇ ਦੁਆਰਾ ਉਹਨਾਂ ਨੂੰ ਕਾਮਯਾਬੀ ਮਿਲੀ ਹੈਗੀ ਆ। ਸੋ ਇਹ ਕਲੈਕਟੇਬਲ ਲਬੂਬੂਜ਼ ਆ, ਜਿੱਦਾਂ ਡੋਲ ਵਗੈਰਾ ਹੁੰਦੀਆਂ ਪਰ ਥੋੜ੍ਹੀਆਂ ਜਿਹੀਆਂ ਅਜੀਬ ਜਿਹੀਆਂ ਆ, ਥੋੜ੍ਹੀਆਂ ਡਿਫਰੈਂਟ ਆ। ਚੀਨੋ ਦੀ ਪੁਲਿਸ ਡਿਪਾਰਟਮੈਂਟ ਦੇ ਡਿਟੈਕਟਿਵਸ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇੱਕ ਅਪਲੈਂਡ ਕੈਲੀਫੋਰਨੀਆ ਦੇ ਵਿੱਚ ਸਰਚ ਵਾਰੰਟ ਸਰਵ ਕਰਦੇ ਹੋਏ ਉਹਨਾਂ ਨੂੰ ਚੋਰੀ ਹੋਏ ਇੱਦਾਂ ਦੇ ਜਿਹੜੇ 14 ਬਾਕਸ ਆ ਇਹਦੇ ਮਰਚੈਂਡਾਈਜ਼ ਦੇ, ਉਹ ਉਸ ਘਰੋਂ ਜਿਹੜੇ ਉਹ ਬਰਾਮਦ ਜਿਹੜੇ ਹੋਏ ਆ।
ਇਹ ਕਲੈਕਟੇਬਲ ਆ, ਇਹ ਮਹਿੰਗੇ ਆਈਟਮ ਵਿਕਦੀਆਂ ਹੈ। ਸੋ ਇਹ ਚੋਰ ਜਿਹੜੇ ਬਾਅਦ ਦੇ ਵਿੱਚ ਈਬੇ ਤੇ ਆਨਲਾਈਨ ਹੋਰ ਥਾਵਾਂ ਦੇ ਉੱਤੇ ਇਹਨਾਂ ਨੂੰ ਵੇਚਦੇ ਆ ਤੇ ਪੂਰੇ ਮੁਲਕ ਦੇ ਵਿੱਚ ਸ਼ਿਪ ਜਿਹੜੇ ਉਹ ਕਹਿੰਦੇ ਕਰਦੇ ਸੀਗੇ। ਸੋ $30,000 ਦੀਆਂ ਜਿਹੜੀਆਂ ਇਹ ਲਬੂਬੂਜ਼ ਆ ਉਹ ਪੁਲਿਸ ਨੇ ਮੁੜ ਜਿਹੜੀਆਂ ਚੋਰੀ ਹੋਈਆਂ ਜਿਹੜੀਆਂ ਉਹ ਵਾਪਸ ਪ੍ਰਾਪਤ ਜਿਹੜੀਆਂ ਕੀਤੀਆਂ ਆ, ਆਪਣੇ ਕਬਜ਼ੇ ਦੇ ਵਿੱਚ ਜਿਹੜੀਆਂ ਉਹ ਲੈ ਲਈਆਂ ਆ। ਇੱਕ ਬਰਗਲਰੀ ਜਿਹੜੀ ਆ ਉਹ ਇਨਵੈਸਟੀਗੇਟ ਕਰ ਰਹੇ ਸੀਗੇ ਜਦ ਡਿਟੈਕਟਿਵਸ ਨੂੰ ਇਹ ਕਾਮਯਾਬੀ ਹਾਸਿਲ ਹੋਈ ਆ ਜੀ। ਤੇ ਹਰਜੋਤ ਸਿੰਘ ਹੁਣ ਆਪਾਂ ਸਰੋਤਾਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਬਿਲਕੁਲ। ਇੱਕ ਜ਼ਰੂਰ ਬੇਨਤੀ ਕਰਨੀ ਆ ਰਾਜਕਰਮਵੀਰ ਸਿੰਘ ਜੀ, ਪਿਛਲੇ ਕਾਫੀ ਦਿਨਾਂ ਤੋਂ ਮਸੂਦ ਮੱਲੀ ਜੀ ਹਰ ਰੋਜ਼ ਇੱਕ ਸਟੋਰੀ ਜਿਹੜੀ ਰੀਅਲ ਸਟੋਰੀਜ਼ ਆ ਉਹ ਤੁਹਾਨੂੰ ਸੁਣਾਉਂਦੇ ਆ, ਜੋ 1947 ਦੇ ਵਿੱਚ ਵੰਡ ਹੋਈ ਸੀ ਪੰਜਾਬ ਦੀ, ਤੇ ਉਸ ਨੂੰ ਲੈ ਕੇ ਬੜੀ ਦਰਦਨਾਕ ਉਹ ਕਹਾਣੀਆਂ ਹੁੰਦੀਆਂ ਆ। ਇੱਕ ਤਾਂ ਸੁਣਿਆ ਕਰੋ, ਉਹਨਾਂ ਨੂੰ ਸ਼ੇਅਰ ਵੀ ਕਰਿਆ ਕਰੋ, ਤੇ ਦੂਸਰਾ ਜੇ ਕੋਈ ਤੁਹਾਡਾ ਬਜ਼ੁਰਗ ਉਸ ਟਾਈਮ ਤੇ ਸੁਰਤ ਦੇ ਵਿੱਚ ਸੀ, ਜਿੱਦਾਂ ਮੰਨ ਲਓ ਵੀ 5, 7, 10 ਸਾਲਾਂ ਦਾ ਸੀ, ਉਹ ਵੀ ਆਪਣੀ ਕੋਈ ਜਿਹੜੀ ਸਟੋਰੀ ਸ਼ੇਅਰ ਕਰਨੀ ਚਾਹੁੰਦੇ ਆ, ਤੇ ਤੁਸੀਂ ਪੰਜਾਬੀ ਰੇਡੀਓ USA ਕਾਲ ਕਰ ਲਿਓ ਤੇ ਆਪਾਂ ਉਹਨਾਂ ਨਾਲ ਇੰਟਰਵਿਊ ਕਰ ਲਾਂਗੇ। ਨੰਬਰ ਹੈਗਾ 408 272 5500 4082725200 ਜੀ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਦੱਸ ਜਾਈਏ, SB 509 ਬਿੱਲ ਜਿਹੜਾ ਆ ਉਹ ਉਸ ਦੀ ਅਗਲੀ ਹੀਅਰਿੰਗ, ਅਗਲੀ ਜਿਹੜੀ ਕਮੇਟੀ ਹੀਅਰਿੰਗ ਆ ਉਹ 20 ਅਗਸਤ ਨੂੰ ਸਵੇਰੇ 9 ਵਜੇ 1021 O ਸਟਰੀਟ ਰੂਮ 1100 ਸੋ ਇੱਥੇ ਹੋਣ ਜਾ ਰਹੀ ਆ। ਸੋ 20 ਅਗਸਤ ਤਰੀਕ ਹੈਗੀ ਆ, ਬੁੱਧਵਾਰ। ਜਿਹੜਾ ਕੱਲ ਆ ਰਿਹਾ ਬੁੱਧਵਾਰ ਨਹੀਂ, ਉਹ ਤੋਂ ਅਗਲੇ ਬੁੱਧਵਾਰ ਜਿਹੜੀ ਇਹ ਇਸ ਦੀ ਤਰੀਕ ਆ SB 509 ਬਿੱਲ ਦੀ। ਸੋ ਉਸ ਦੀ ਸਪੋਰਟ ਦੇ ਵਿੱਚ ਨਜ਼ਦੀਕੀ ਦੂਰੋਂ ਨੇੜਿਓਂ ਸਾਰੇ ਜਾਣਿਆਂ ਨੂੰ, ਸਾਰੀ ਸੰਗਤ ਨੂੰ ਉੱਥੇ ਪਹੁੰਚਣ ਦੇ ਲਈ ਬੇਨਤੀ ਕੀਤੀ ਜਾਂਦੀ ਆ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।